पंजाबी रेडियो USA सुन रहे सारे हिमानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਟਰੇਸੀ, ਮੋਡੈਸਟੋ ਅਤੇ ਮਰਸਡ, ਅਤੇ ਨਾਲ ਦੀ ਨਾਲ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 13 ਤਰੀਕ ਆ, ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਅਤੇ ਸੋ ਤੋਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਵਿਸ਼ੇਸ਼ ਤੌਰ 'ਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਡਰਾਈ ਵੈਨਸ, ਰੀਫਰਜ਼ ਖਰੀਦ ਸਕਦੇ ਹੋ। ਬਹੁਤ ਹੀ ਵੱਡੀ ਇਨਵੈਂਟੋਰੀ ਆ। ਇਹ ਫਾਈਨੈਂਸਿੰਗ ਵੀ ਕਰਦੇ ਆ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਆ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲਿਆਂ ਨੂੰ ਕਾਲ ਕਰੋ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਬਿਲਕੁਲ ਸਰੋਤਿਓ, ਜਿੰਨੇ ਵੀ ਸਾਡੇ ਸਰੋਤੇ ਰਾਜਕਨਵੀਰ ਸਿੰਘ ਜੀ ਆਲ ਓਵਰ ਦੀ ਵਰਲਡ ਸੁਣ ਰਹੇ ਆ, USA ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਵਾਲਾ ਮਾਹੌਲ ਆ ਉਹ ਬੜਾ ਖਤਰਨਾਕ ਬਣਿਆ ਹੋਇਆ ਆ। ਜਿੰਨੇ ਵੀ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ, ਚਾਹੇ ਉਹ ਅਮਰੀਕਾ, ਕੈਨੇਡਾ ਰਹਿੰਦੇ, ਚਾਹੇ ਇੰਡੀਆ, ਜਾਂ ਇਮੀਗਰੈਂਟ ਆ ਰਹੇ ਆ, ਕਿਸੇ ਤਰ੍ਹਾਂ ਵੀ ਆ ਰਹੇ ਆ, ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਇਹ ਪ੍ਰੋਗਰਾਮ ਸ਼ੇਅਰ ਕਰਿਆ ਕਰੋ, ਸੁਣਿਆ ਕਰੋ, ਦੱਸਿਆ ਕਰੋ, ਕਿਉਂਕਿ ਇੱਦਾਂ ਦੀਆਂ ਖਬਰਾਂ ਆ ਰਹੀਆਂ ਵੀ ਜਿਹੜਾ ਲੀਗਲ ਆ ਉਹ ਵੀ ਜਿਹੜੇ ਆ ਇੱਥੇ ਡਰਨ ਲੱਗ ਪਏ ਹੈਗੇ ਆ। ਆਪਾਂ ਡਿਟੇਲ ਦੇ ਵਿੱਚ ਖਬਰਾਂ ਸ਼ੁਰੂ ਕਰਾਂਗੇ ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨਾਲ ਰਿਲੇਟਡ। ਉਹ ਤੋਂ ਪਹਿਲਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਸਾਂਝੀਆਂ ਕਰਨੀਆਂ ਵੀ ਕਿਸ ਤਰ੍ਹਾਂ 8 ਸਾਲਾਂ ਤੋਂ ਪਹਿਲਾਂ ਜਿਹੜੀ DUI ਮਿਲੀ, ਗ੍ਰੀਨ ਕਾਰਡ ਹੋਲਡਰ ਨੂੰ ਡਿਪੋਰਟ ਕੀਤਾ ਜਾ ਰਿਹਾ ਆ। ਕੋਰਟਾਂ ਦੇ ਵਿੱਚ ਜਦੋਂ ਤੁਸੀਂ ਕੇਸ ਆਪਣਾ ਸੁਣਨ ਜਾਂਦੇ ਆ, 1200% ਇਨਕਰੀਜ਼ ਹੋਇਆ ਆਈਸ ਅਰੈਸਟ ਵੱਲੋਂ। ਕਿਸ ਤਰ੍ਹਾਂ 170 ਦੇ ਕਰੀਬ ਲੋਕ ਜਿਹੜੇ ਬੱਚਿਆਂ ਨੂੰ ਅਡੋਪਟ ਕਰਨ ਗਏ ਜਾਂ ਬੱਚਿਆਂ ਨੂੰ ਲੈਣ ਗਏ, ਜਿਹੜੇ ਸ਼ੈਲਟਰਸ ਰੱਖੇ ਹੋ ਅਨਡਾਕੂਮੈਂਟਡ, ਜਿਹੜੇ ਕ੍ਰੋਸ ਕਰਕੇ ਇੱਧਰ ਆਏ ਸੀ, ਉਹਨਾਂ ਨੂੰ ਵੀ ਆਈਸ ਵੱਲੋਂ ਅਰੈਸਟ ਕੀਤਾ ਗਿਆ। ਸੋ ਮਾਹੌਲ ਬੜਾ ਜਿਹੜਾ USA ਦੇ ਵਿੱਚ ਇਮੀਗ੍ਰੇਸ਼ਨ ਵਾਲਾ ਖਤਰਨਾਕ ਬਣਿਆ। ਸੋ ਇਸੇ ਤਰ੍ਹਾਂ ਜਿਹੜਾ ਆ ਪ੍ਰੋਗਰਾਮ ਜਿਹੜਾ ਆ ਉਹਨੂੰ ਬੜੇ ਧਿਆਨ ਨਾਲ ਸੁਣਿਆ ਕਰੋ, ਤਾਂ ਕਿ ਜਿੰਨੇ ਵੀ ਸਾਡੇ ਭੈਣ ਭਰਾ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਆ ਇਸ ਮੈਟਰ ਦੇ ਉੱਤੇ ਪਲੱਸ USA 'ਚ ਕੀ ਕੁਝ ਵਾਪਰਿਆ ਉਹਦਾ ਜਿਹੜਾ ਨੌਲੇਜ ਆ ਉਹ ਮਿਲਦਾ ਰਹੇ। ਜੀ, ਅਤੇ ਆਓ ਸਭ ਤੋਂ ਪਹਿਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅੱਜ ਇੱਕ ਹੋਰ ਰਸ਼ੀਅਨ ਇਨਵੈਸਟੀਗੇਸ਼ਨ ਮਸਲੇ ਦੇ ਵਿੱਚ ਜਿਹੜੀ ਆ ਕਹਿ ਲਓ ਵੀ ਬੌਬ ਮਿਊਲਰ ਅਤੇ ਉਹਨਾਂ ਦੀ ਜਿਹੜੀ ਟੀਮ, ਉਹਨਾਂ ਨੂੰ ਕਾਮਯਾਬੀ ਜਿਹੜੀ ਮਿਲੀ ਆ। ਕਥਿਤ ਤੌਰ ਦੇ ਉੱਤੇ ਜਿਹੜੀ ਰਸ਼ੀਅਨ ਏਜੰਟ ਮਾਰੀਆ ਬੁਟੀਨਾ, ਉਸ ਨੇ ਜਿਹੜੀ ਆ ਆਪਣੇ ਦੋਸ਼ਾਂ ਨੂੰ ਕਬੂਲ ਕੀਤਾ ਆ ਵੀ ਉਹ US ਦੀ ਸਿਆਸਤ ਨੂੰ, ਜਿਹੜੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ NRA ਦੇ ਜ਼ਰੀਏ ਇਨਫਲੂਐਂਸ ਉਸ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅਤੇ ਜਿਹੜੇ ਰਸ਼ੀਅਨ ਇੰਟਰਸਟ ਆ ਵੀ ਰਸ਼ੀਆ ਵਾਲੇ ਕੀ ਚਾਹੁੰਦੇ ਨੇ, ਉਹਨਾਂ ਦਾ ਇੱਕ ਹਿਸਾਬ ਦੇ ਨਾਲ ਏਜੰਡਾ ਇਹਨਾਂ ਦੇ ਥਰੂ ਅਮਰੀਕੀ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕਰ ਰਹੀ ਸੀ। 30 ਸਾਲਾਂ ਦੀ ਇਹ ਰਸ਼ੀਅਨ ਸਿਟੀਜ਼ਨ, ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਗਨ ਰਾਈਟ ਐਕਟਿਵਿਸਟ ਵੀ ਹੈਗੀ ਆ, 2016 ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਅਮਰੀਕਾ ਦੇ ਵਿੱਚ ਆਈ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਜਿਹੜੇ ਰਿਲੇਸ਼ਨਸ ਆ NRA ਦੇ ਨਾਲ, ਉਹਨਾਂ ਦੇ ਇਨਫਲੂਐਂਸ਼ੀਅਲ ਲੋਕਾਂ ਦੇ ਨਾਲ ਕਾਫੀ ਜਿਹੜੇ ਕਰੀਬੀ ਜਿਹੜੇ ਰਿਲੇਸ਼ਨ ਉਹ ਬਣਦੇ ਰਹੇ, ਨੇੜਤਾ ਉਹਨਾਂ ਦੀ ਵੱਧਦੀ ਰਹੀ। ਅਤੇ ਉਸ ਦੇ ਜ਼ਰੀਏ ਜਿਹੜੇ ਆ
ਉਹਨਾਂ ਤੱਕ ਰਸ਼ੀਅਨ ਏਜੰਡੇ ਨੂੰ ਉਹ ਪਹੁੰਚਾਉਂਦੀ ਜਿਹੜੀ ਰਹੀ ਆ। ਸੋ ਇਸ ਨੂੰ ਜਿਹੜੇ ਵਾਸ਼ਿੰਗਟਨ DC ਦੇ ਇੱਕ ਫੈਡਰਲ ਕੋਰਟ ਦੇ ਵਿੱਚ US ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਦੇ ਦੁਆਰਾ ਜਿਹੜਾ ਆ ਉਹ ਚਾਰਜ ਕੀਤਾ ਗਿਆ ਸੀ, ਅਤੇ ਉਸ ਨੇ ਇਹ ਆਪਣੇ ਦੋਸ਼ਾਂ ਨੂੰ ਹੁਣ ਕਬੂਲ ਕੀਤਾ ਆ ਵੀ ਉਹ ਅਮਰੀਕਾ ਦੇ ਵਿੱਚ ਇੱਕ ਅਨਰਜਿਸਟਰਡ ਫੋਰਨ ਏਜੰਟ ਦੇ ਤੌਰ ਦੇ ਉੱਤੇ ਅਮਰੀਕੀ ਸਿਆਸਤ ਦੇ ਵਿੱਚ ਰਸ਼ੀਅਨ ਏਜੰਡੇ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਉਹ ਕਰ ਰਹੀ ਸੀ। ਅਤੇ ਹੁਣ ਜਿਹੜਾ ਦੇਖਦੇ ਹਾਂ ਵੀ ਇਸ ਦੇ ਮਾਮਲੇ ਦੇ ਵਿੱਚ ਇਸ ਨੂੰ ਕਿੱਦਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਜਾ ਸਕਦੀ ਆ। ਵਰਜੀਨੀਆ ਅਲੈਗਜ਼ੈਂਡਰੀਆ ਦੇ ਵਿੱਚ ਇਸ ਨੂੰ ਇਸ ਟਾਈਮ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ। ਇਹ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਜਿਹੜੀ ਕੌਨਸਪੀਰੇਸੀ ਦੀ ਗੱਲ ਜਾਂ ਜਿਹੜੀ ਉਹ ਗੱਲ ਚੱਲ ਰਹੀ ਆ ਵੀ ਰਸ਼ੀਆ ਨੇ 2016 ਦੀਆਂ ਇਲੈਕਸ਼ਨਸ ਦੇ ਵਿੱਚ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਆ, ਇਹ ਕੜੀਆਂ ਹੌਲੀ ਹੌਲੀ ਜਿਹੜੀਆਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਜੀ। ਅਗਲੀ ਖਬਰ ਵੱਲ ਚਲੀਏ। ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਆਪਣੀ ਜਿਹੜੀ ਚੁੱਪੀ ਤੋੜੀ ਹੈਗੀ ਆ ਜਦ ਤੋਂ ਉਹਨਾਂ ਦੇ ਜਿਹੜੇ ਲਾਇਰ ਫਾਰਮਰ ਲਾਇਰ ਆ ਮਾਈਕਲ ਕੋਹਨ, ਜਿਨ੍ਹਾਂ ਨੂੰ 3 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਆ। ਸਜ਼ਾ ਉਹਨਾਂ ਨੂੰ ਜਿਹੜੀ ਆ ਟੈਕਸ ਅਵੇਜਨ, ਇਲੈਕਸ਼ਨ ਨਾਲ ਰਿਲੇਟਡ ਜਿਹੜੇ ਕੁਛ ਮੁੱਦੇ ਸੀ ਉਹਨਾਂ ਦੇ ਉੱਤੇ, ਫਾਈਨੈਂਸ ਦੇ ਉੱਤੇ। ਸੋ ਹੁਣ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਜਿਹੜਾ ਇੱਕ ਲੇਡੀਜ਼ ਵੱਲੋਂ ਜਿਹੜੇ ਉਹਨਾਂ ਦੇ ਉੱਤੇ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਵੀ ਉਹਨਾਂ ਦਾ ਅਫੇਅਰ ਸੀਗਾ, ਉਹਨਾਂ ਨੂੰ ਪੈਸੇ ਦੇਣ ਦੀ ਗੱਲ ਬਾਰੇ ਤਾਂ ਨਹੀਂ ਉਹਨੇ ਕੋਈ ਵੀ ਹਾਂ ਜਾਂ ਨਾ ਕੀਤੀ, ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੇਰਾ ਲਾਇਰ ਆ ਮੈਂ ਉਹਨੂੰ ਕਦੇ ਵੀ ਗਲਤ ਕੰਮ ਕਰਨ ਨੂੰ ਨਹੀਂ ਕਿਹਾ। ਅਤੇ ਇਹ ਲਾਇਰ ਦੀ ਜੋਬ ਹੁੰਦੀ ਆ ਵੀ ਕਿਹੜਾ ਕੰਮ ਗਲਤ ਆ ਜਾਂ ਸਹੀ ਆ, ਇਹ ਉਸ ਨੂੰ ਹੀ ਜਿਹੜਾ ਉਹਦਾ ਫੈਸਲਾ ਹੁੰਦਾ ਹੈਗਾ ਆ। ਅਤੇ ਫਿਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮਾਈਕਲ ਕੋਹਨ ਆ ਉਹ ਇੱਕ ਤਰ੍ਹਾਂ ਨਾਲ ਝੂਠਾ ਹੈਗਾ ਆ। ਸੋ ਜਿਹੜੀ ਉਹਨੂੰ ਸਜ਼ਾ ਮਿਲੀ ਹੈਗੀ ਆ ਉਹਨੂੰ ਫੁੱਲ ਟਰਮ ਦੀ ਜਿਹੜੀ ਸਜ਼ਾ ਆ ਉਹ ਭੁਗਤਣੀ ਚਾਹੀਦੀ ਆ। ਜੀ ਬਿਲਕੁਲ। ਸੋ ਕਹਿੰਦੇ ਵੀ ਕੌਂਸਲ ਦਾ ਇਹ ਕੰਮ ਹੁੰਦਾ ਆ ਵੀ ਇਹ ਚੀਜ਼ ਆ, ਅਤੇ ਜੇ ਲਾਇਰ ਗਲਤੀ ਕਰੇ ਤਾਂ ਉਹ ਉਸ ਦੀ ਲਾਇਬਿਲਿਟੀ ਬਣਨੀ ਚਾਹੀਦੀ ਆ, ਨਾ ਕਿ ਮੇਰੀ। ਸੋ ਕਿਤੇ ਨਾ ਕਿਤੇ ਇਹਨਾਂ ਦੀ ਚੁੱਪੀ ਵਿੱਚ ਵੀ ਇੱਕ ਕਹਿ ਲਓ ਵੀ ਉਸ ਦੇ ਉੱਤੇ ਹਾਂ ਨਾ ਕਰਨ ਦੀ ਚੀਜ਼ ਦੇ ਵਿੱਚ ਇਹ ਚੀਜ਼ ਲੱਗਦੀ ਆ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਹਸ਼ਮਨੀ ਆ ਉਹਨਾਂ ਔਰਤਾਂ ਨੂੰ ਆਪਣੇ ਅਫੇਅਰਸ ਦੇ ਬਾਰੇ ਚੁੱਪ ਰਹਿਣ ਦੇ ਲਈ ਕੀਤੀ ਗਈ ਆ। ਇੱਕ ਜਿਹੜਾ ਨੈਸ਼ਨਲ ਇਨਕੁਆਇਰਰ ਕਰਕੇ ਮੈਗਜ਼ੀਨ ਹੈਗਾ ਆ ਉਸ ਦੇ ਵੀ ਜਿਹੜੇ ਟੌਪ ਐਗਜ਼ੀਕਿਊਟਿਵ ਆ ਉਹ ਇਸ ਦੇ ਵਿੱਚ ਜਿਹੜੇ ਹੁਣ ਫਸਦੇ ਨਜ਼ਰ ਆ ਰਹੇ ਆ, ਕਿਉਂਕਿ ਨੈਸ਼ਨਲ ਇਨਕੁਆਇਰਰ ਅਤੇ ਜਿਹੜਾ ਡੋਨਲਡ ਟਰੰਪ ਦਾ ਫਿਕਸਰ ਕੰਮ ਜਿਹੜਾ / ਇਹਨਾਂ ਦਾ ਜਿਹੜਾ ਪਰਸਨਲ ਅਟਰਨੀ ਆ, ਇਸ ਨੇ ਕਹਿੰਦੇ ਆ ਵੀ ਉਹ ਔਰਤਾਂ ਦੇ ਕੋਲੋਂ ਰਾਈਟਸ ਜਿਹੜੇ ਹਿਸਾਬ ਦੇ ਨਾਲ ਲੈ ਲਏ ਸੀਗੇ ਡਾਲਰ ਦੇ ਕੇ ਵੀ ਤੁਸੀਂ ਇਸ ਦੇ ਬਾਰੇ ਕਿਸੇ ਨਾਲ ਵੀ ਜਿਹੜੀ ਗੱਲ ਆ ਉਹ ਨਹੀਂ ਕਰ ਸਕਦੇ, ਕਿਉਂਕਿ ਜਦੋਂ ਇਹਨਾਂ ਦਾ ਕੈਂਪੇਨ ਸ਼ੁਰੂ ਹੋਇਆ ਸੀਗਾ ਡੋਨਲਡ ਟਰੰਪ ਦਾ, ਉਸ ਟਾਈਮ ਦੇ ਉੱਤੇ ਇੱਦਾਂ ਦੀਆਂ ਜਿਹੜੀਆਂ ਕੁਛ ਗੱਲਾਂ ਜਿਹੜੀਆਂ ਉੱਠਣੀਆਂ ਸ਼ੁਰੂ ਹੋਈਆਂ ਸੀ, ਅਤੇ ਪਰ ਉਸ ਤੋਂ ਪਹਿਲਾਂ ਹੀ ਕੈਂਪੇਨ ਤੋਂ ਪਹਿਲਾਂ ਹੀ ਜਿਹੜਾ ਆ ਉਹਨਾਂ ਨੇ ਇਸ ਨੂੰ ਚੁੱਪ ਜਿਹੜਾ ਡਾਲਰ ਦੇ ਕੇ ਜਿਹੜਾ ਚੁੱਪ ਕਰਵਾ ਦਿੱਤਾ ਸੀ। ਇਹ ਜਿਹੜੇ ਆ ਹੁਣ ਇਹਨਾਂ ਦੇ ਵਿਰੋਧੀਆਂ ਦਾ ਇਹੀ ਦਾਅਵਾ ਆ, ਅਤੇ ਹੁਣ ਉਸੇ ਹੀ ਮਾਮਲਿਆਂ ਦੇ ਵਿੱਚ ਇਸ ਨੂੰ 3 ਸਾਲ ਦੀ ਮਾਈਕਲ ਕੋਹਨ ਨੂੰ ਜਿਹੜੀ ਹੁਣ ਸਜ਼ਾ ਜਿਹੜੀ ਆ ਹੋਈ ਆ। ਉੱਦਾਂ ਚੁੱਪੀ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਤੋੜੀ ਆ, ਅਤੇ ਕਈ ਵਾਰੀ ਜਿਹੜਾ ਪਹਿਲਾਂ ਸ਼ੁਰੂ 'ਚ ਸੋਚਿਆ ਜਾ ਰਿਹਾ ਸੀਗਾ ਵੀ ਸ਼ਾਇਦ ਪਾਰਡਨ ਕਰ ਦੇਣ ਵੀ ਜੇ ਆਪਣੀ ਗੱਲ ਦੇ ਉੱਤੇ ਮਾਈਕਲ ਕੋਹਨ ਅੜਿਆ ਰਹੂਗਾ ਤਾਂ ਵੀ ਜੇ ਇਸ ਨੂੰ ਸਜ਼ਾ ਹੁੰਦੀ ਆ ਅਤੇ ਪ੍ਰੈਜ਼ੀਡੈਂਸ਼ੀਅਲ ਪਾਰਡਨ ਮਿਲ ਜੂਗੀ, ਪਰ ਹੁਣ ਉਹਨਾਂ ਨੇ ਕਲੀਅਰ ਕਰ ਦਿੱਤਾ ਆ ਵੀ ਉਹਨੇ ਝੂਠ ਬੋਲਿਆ ਆ ਅਤੇ ਇਸ ਨੂੰ ਫੁੱਲ ਅਤੇ ਕੰਪਲੀਟ ਸੈਂਟੈਂਸ ਜਿਹੜੀ ਆ ਉਹ ਸਰਵ ਕਰਨੀ ਚਾਹੀਦੀ ਆ। ਸੋ ਪ੍ਰੈਜ਼ੀਡੈਂਸ਼ੀਅਲ ਪਾਰਡਨ ਤਾਂ ਇਹਦੇ ਤੋਂ ਦੂਰ ਹੀ ਜਿਹੜੀ ਉਹ ਰਹੂਗੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਹਾਊਸ ਨੇ ਹੁਣ ਜਿਹੜਾ ਵੋਟ ਪਾਣੀ ਸੀਗੀ, ਖਾਸ ਕਰਕੇ ਜਿਹੜੀ ਕੰਧ ਬਣਨੀ ਆ ਮੈਕਸੀਕੋ ਅਤੇ USA ਦੇ ਵਿਚਾਲੇ ਉਹਦੀ ਫੰਡਿੰਗ ਦੇ ਲਈ, ਅਤੇ ਜਿਹੜੇ ਹਾਊਸ ਰਿਪਬਲਿਕਨ ਆ ਉਹ ਇਸ ਜਿਹੜੀ ਵੋਟ ਨੂੰ 1 ਹਫ਼ਤੇ ਲਈ ਅੱਗੇ ਪਾ ਰਹੇ ਆ। ਦਸੰਬਰ 21 ਤੱਕ ਜਿਹੜਾ ਇਸ ਸਾਲ ਦੇ ਜਿਹੜਾ ਦਸੰਬਰ 21 ਆ ਉਦੋਂ ਤੱਕ ਕਾਂਗਰਸ ਨੂੰ ਜਿਹੜਾ ਡਿਸੀਜਨ ਦੇਣਾ ਪੈਣਾ ਵੀ ਉਸ ਨੂੰ ਪੈਸੇ ਦੇਣੇ ਜਾਂ ਨਹੀਂ ਦੇਣੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ $5 ਬਿਲੀਅਨ ਮੰਗ ਰਹੇ ਆ, ਅਤੇ ਪਹਿਲਾਂ ਡੈਮੋਕ੍ਰੇਟ ਜਿਹੜੇ ਆ ਉਹ ਬਹੁਤ ਘੱਟ ਅਮਾਊਂਟ ਦੇ ਰਹੇ ਸੀ ਵੀ ਉਹਦੇ ਉੱਤੇ ਅਸੀਂ ਐਗਰੀਮੈਂਟ ਕਰਦੇ ਹਾਂ। ਅਤੇ 2 ਦਿਨ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਹਾਊਸ ਸਪੀਕਰ ਆਉਣ ਵਾਲੀ ਜਿਹੜੀ ਆ ਨੈਂਸੀ ਪਲੋਸੀ ਅਤੇ ਚੱਕ ਸ਼ੂਮਰ ਜਿਹੜੇ ਹੈਗੇ ਲੀਡਰ ਡੈਮੋਕ੍ਰੇਟਿਕ ਪਾਰਟੀ ਦੇ, ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਸੀ। ਉਹਦੇ 'ਚ ਬੜਾ ਓਪਨਲੀ ਉਹਨਾਂ ਨੇ ਇਹ ਕਿਹਾ ਵੀ ਜੇ ਪੈਸੇ
ਸਾਨੂੰ ਨਾ ਮਿਲੇ ਵਾਲ ਬਣਾਉਣ ਦੇ ਲਈ ਤੇ ਮੈਂ ਗਵਰਨਮੈਂਟ ਜਿਹੜੀ ਆ ਸ਼ਟ ਡਾਊਨ ਕਰ ਦੂੰਗਾ। ਸੋ ਹੁਣ ਦੇਖੋ ਵੀ ਉਹਦੇ 'ਤੇ ਕੀ ਡਿਪੈਂਡ ਹੁੰਦਾ ਆ। ਅਤੇ ਉਹ ਤੋਂ ਬਾਅਦ ਨੈਂਸੀ ਪਲੋਸੀ ਨੇ ਕਿਹਾ ਸੀ ਵੀ ਤੁਹਾਨੂੰ ਕਾਂਗਰਸ 'ਚੋਂ ਜਾਣਾ ਪੈਣਾ ਆ, ਅਤੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਓਕੇ ਠੀਕ ਆ ਵੀ ਮੈਂ ਉੱਥੋਂ ਪਾਸ ਕਰਵਾ ਸਕਦਾ ਹਾਂ, ਜਦੋਂ ਕਿ ਸਾਰਿਆਂ ਨੂੰ ਪਤਾ ਆ ਵੀ ਇਸ ਟਾਈਮ ਜਿਹੜੀ ਆ ਕਾਂਗਰਸ ਉਹਦੇ ਵਿੱਚ ਹੁਣ ਜਿਹੜੀ ਮੈਜੋਰਟੀ ਆ ਉਹ ਡੈਮੋਕ੍ਰੇਟਸ ਦੀ ਹੈਗੀ ਆ। ਸੈਨੇਟ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਰਿਪਬਲਿਕਨਸ ਦੀ ਆ। ਜੀ ਬਿਲਕੁਲ। ਸੋ ਅਗਲੇ ਸਾਲ ਤੋਂ ਵੈਸੇ ਉਹਨਾਂ ਦੀ ਹੋਣੀ ਆ। ਜੇ ਅੱਜ ਦੇ ਦਿਨ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਅਜੇ ਵੀ ਰਿਪਬਲਿਕਨਸ ਦੀ ਮੈਜੋਰਟੀ ਹਾਊਸ ਦੇ ਵਿੱਚ ਵੀ ਹੈਗੀ ਜੀ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਰਿਪਬਲਿਕਨ ਵੀ ਥੋੜ੍ਹੇ ਜਿਹੇ ਅਪਸੈਟ ਨਜ਼ਰ ਆ ਰਹੇ ਆ। ਉਹ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੂੰ ਗਵਰਨਮੈਂਟ ਸ਼ਟ ਡਾਊਨ ਦਾ ਜਿਹੜਾ ਆ ਬਲੇਮ ਆ ਉਹ ਆਪਣੇ 'ਤੇ ਨਹੀਂ ਲੈਣਾ ਚਾਹੀਦਾ ਸੀ, ਅਤੇ ਕਿਉਂਕਿ ਉਹ ਇੱਕ ਤਰ੍ਹਾਂ ਨਾਲ ਇੱਕ ਪ੍ਰਪੇਅਰ ਕਰੀ ਬੈਠੇ ਸੀ ਵੀ ਜਿਹਦੇ ਵਿੱਚ ਉਹ ਡੈਮੋਕ੍ਰੇਟਸ ਨੂੰ ਬਲੇਮ ਕਰਦੇ, ਖਾਸ ਕਰਕੇ ਜਿਹੜਾ ਮਿਨੋਰਟੀ ਲੀਡਰ ਚੱਕ ਸ਼ੂਮਰ ਆ ਪਈ ਇਹ ਜਿਹੜੇ ਆ ਰਲ ਕੇ ਨਹੀਂ ਚੱਲ ਰਹੇ। ਸੋ ਹੁਣ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਓਪਨਲੀ ਕਿਹਾ ਵੀ ਜੇ ਨਹੀਂ ਕਾਂਗਰਸ 'ਚੋਂ ਜਾਂ ਸੈਨੇਟ 'ਚੋਂ ਪਾਸ ਹੁੰਦਾ ਅਤੇ ਗਵਰਨਮੈਂਟ ਸ਼ਟ ਡਾਊਨ ਦੀ ਰਿਸਪੋਂਸੀਬਿਲਿਟੀ ਮੇਰੀ ਹੋਊਗੀ। ਸੋ ਉਹਦੇ ਕਰਕੇ ਜਿਹੜੇ ਰਿਪਬਲਿਕਨ ਜਿਹੜੇ ਕਾਂਗਰਸਮੈਨ ਜਾਂ ਸੈਨੇਟਰਸ ਆ ਉਹ ਹੁਣ ਦੇਖ ਰਹੇ ਆ ਵੀ ਆਉਣ ਵਾਲੇ 2 ਸਾਲ ਕਿਸ ਤਰ੍ਹਾਂ ਦੇ ਹੋਣਗੇ। ਸੋ ਉਹ ਕਾਫੀ ਜਿਹੜਾ ਆ ਉਹਨਾਂ ਦੇ ਵਿੱਚ ਘਬਰਾਹਟ ਪੈਦਾ ਹੋਈ ਹੋਆ। ਜੀ ਬਿਲਕੁਲ, ਕਿਉਂਕਿ ਕੋਈ ਵੀ ਜਿਹੜਾ ਗੌਰਮੈਂਟ ਸ਼ਟਡਾਊਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਜਿਹੜਾ ਲੈਣਾ ਨਹੀਂ ਚਾਹੁੰਦਾ ਹੁੰਦਾ, ਪਰ ਬਾਰਡਰ ਨੂੰ ਲੈ ਕੇ, ਬਾਰਡਰ ਵਾਲ ਨੂੰ ਲੈ ਕੇ, ਜਿਸ ਦਾ ਜੇ ਬਾਰ-ਬਾਰ ਆਪਣੇ ਜਿਹੜੇ ਸਰੋਤਿਆਂ ਨੂੰ ਯਾਦ ਦਿਵਾਈਏ ਵੀ ਰਾਸ਼ਟਰਪਤੀ ਟਰੰਪ ਨੇ ਇਹੀ ਆਪਣੇ ਕੈਂਪੇਨ ਦੇ ਵਿੱਚ ਵਾਅਦਾ ਕੀਤਾ ਸੀਗਾ ਵੀ ਇਕੱਲਾ ਡਾਲਰ ਜਿਹੜਾ ਆ ਉਸ ਕੰਧ ਦਾ ਉਹ ਮੈਕਸੀਕੋ ਤੋਂ ਜਿਹੜਾ ਉਹ ਲਿਆ ਜਾਊਗਾ। ਪਰ ਹਾਲ ਦੀ ਘੜੀ ਤਾਂ ਮੈਕਸੀਕੋ ਤੋਂ ਕਾਫਲੇ ਜਿਹੜੇ ਆ ਰਹੇ ਆ ਡਾਲਰ, ਪਤਾ ਨਹੀਂ ਉੱਧਰੋਂ ਕਦੋਂ ਆਉਣਗੇ। ਜਿੱਦਾਂ ਕਹਿੰਦੇ ਆ ਸੁਖਬੀਰ ਬਾਦਲ ਦੇ ਟਰੱਕ ਆ ਰਹੇ ਸੀਗੇ ਦਿੱਲੀ ਤੋਂ ਪੰਜਾਬ ਨੂੰ, ਉਹ ਨਹੀਂ ਪਹੁੰਚੇ। ਸੋ ਦੇਖਦੇ ਆ ਮੈਕਸੀਕੋ ਤੋਂ ਕਦੋਂ ਜਿਹੜੇ ਆ ਟਰੱਕ ਡਾਲਰਾਂ ਵਾਲੇ ਜਿਹੜੇ ਆਉਣਗੇ ਅਤੇ ਫਿਰ ਉਹਦੀ ਕੰਧ ਜਿਹੜੀ ਖੜੀ ਕੀਤੀ ਜਾਊਗੀ। ਸੋ ਵੈਸੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਅਮਰੀਕਾ ਨੇ ਤਾਂ ਕੰਧਾਂ ਤੋੜਨ ਦਾ ਜਿਹੜਾ ਸ਼ੁਰੂ 'ਚ ਕੰਮ ਕੀਤਾ, ਜਰਮਨੀ ਦੇ ਵਿੱਚ 2 ਜਿਹੜੇ ਮੁਲਕਾਂ ਦੇ ਵਿੱਚ ਕੰਧ ਸੀ ਉਹਨੂੰ ਤੋੜਿਆ ਸੀ, ਬੜਾ ਇਤਿਹਾਸਿਕ ਜਿਹੜਾ ਉਹ ਦਿਨ ਸੀਗੇ। ਸੋ ਉਹ ਚੀਜ਼ਾਂ ਕਰਨ ਦੀ ਬਜਾਏ ਖੁਦ ਕੰਧਾਂ ਖੜੀਆਂ ਕਰਨੀਆਂ ਅਮਰੀਕਾ ਦੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਰਣਨੀਤੀ ਤੋਂ ਕਾਫੀ ਇੱਕ ਡਿਫਰੈਂਟ ਜਿਹੜੀ ਗੱਲ ਜਿਹੜੀ ਉਹ ਲੱਗਦੀ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ। ਪਰ ਜਿਹੜੇ ਰਿਪਬਲਿਕਨਸ ਉਹ ਵੀ ਕਾਫੀ ਆਪਣੇ ਆਪ ਨੂੰ ਇਸ ਟਾਈਮ ਖਿੜਕੀ 'ਚ ਜਿਹੜੇ ਸਮਝ ਰਹੇ ਨੇ। ਇਕੱਲਾ ਇਹੀ ਨਹੀਂ ਕਾਰਨ, ਕਿਉਂਕਿ ਜਿਹੜੇ ਨਾਲ ਦੇ ਨਾਲ ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ 'ਚ ਬਹੁਤ ਸਾਰੇ ਉਹਨਾਂ ਦੇ ਨਜ਼ਦੀਕੀ ਲੋਕ ਇੰਪਲੀਕੇਟ ਹੋਈ ਜਾ ਰਹੇ ਆ, ਉਹਨਾਂ ਨੂੰ ਜਿਹੜੇ ਉਹਨਾਂ ਦੇ ਉੱਤੇ ਦੋਸ਼ ਜਿਹੜੇ ਸਾਬਤ ਹੋਈ ਜਾ ਰਹੇ ਆ, ਉਹਦੇ ਕਰਕੇ ਉਹਨਾਂ ਨੂੰ 2020 ਦੇ ਲਈ ਵੀ ਇੱਕ ਹਿਸਾਬ ਦੇ ਨਾਲ ਚਿੰਤਾ ਇਸ ਟਾਈਮ ਹੁਣ ਤੋਂ ਜਿਹੜੀ ਉਹ ਬਣੀ ਹੋਈ ਆ ਵੀ ਪਤਾ ਨਹੀਂ ਜਿਹੜੀ ਬੌਬ ਮਿਊਲਰ ਹੈਗੇ ਆ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਕਿਹੜਾ ਜਿਹੜਾ ਕਹਿ ਲਓ ਵੀ ਸੱਪ ਕੱਢ ਦੇਣਾ ਆ, ਜਿਹਦੇ ਕਰਕੇ ਜਿਹੜੀ ਹੋਰ ਸਮੱਸਿਆ ਆ ਉਹ ਰਿਪਬਲਿਕਨ ਪਾਰਟੀ ਲਈ ਬਣ ਸਕਦੀ ਆ। ਸੋ ਬਿਲਕੁਲ ਜਿਹੜਾ ਵਾਲ ਦੀ ਤੁਸੀਂ ਗੱਲ ਕਰਦੇ ਆ ਉਹ ਮੈਕਸੀਕੋ ਅਤੇ USA ਦੇ ਵਿੱਚ ਪੋਲੀਟੀਕਲ ਕੋਈ ਡਿਫਰੈਂਸ ਨਹੀਂ। ਈਵਨ ਦੋ ਮੈਕਸੀਕੋ ਦੀ ਜਿਹੜੀ ਗਵਰਨਮੈਂਟ ਆ ਹੁਣ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਆ ਲੈਫਟ ਲਿਸਟ ਆ ਗਏ ਆ। ਮੇਨ ਮੁੱਦਾ ਇਮੀਗ੍ਰੇਸ਼ਨ ਦਾ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਜਿਹੜੇ ਬਾਰਡਰ ਕ੍ਰਾਸ ਕਰਨਾ ਉਹ ਜਿਹੜਾ ਆ ਅਮਰੀਕਾ ਲਈ ਸਿਰਦਰਦੀ ਬਣਿਆ ਹੋਇਆ ਆ। ਸੋ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਮੁੱਦੇ 'ਤੇ ਕੁਛ ਨਹੀਂ ਕਰ ਰਹੇ, ਜਦੋਂ ਕਿ ਜਿਹੜੀ ਅਮਰੀਕਾ ਦੀ ਜਿਹੜੇ ਲੋਕ ਹੈਗੇ ਆ ਸਰਵੇ ਆਇਆ ਉਹਦੇ ਵਿੱਚ 50% ਜਿਹੜੇ ਕੰਸਰਨਡ ਆ ਇਮੀਗ੍ਰੇਸ਼ਨ ਮੁੱਦੇ 'ਤੇ ਵੀ ਇਹਨੂੰ ਸੈਟਲ ਕਰਨਾ ਚਾਹੀਦਾ ਆ, ਵੀ ਇੰਨੀ ਵੱਡੀ ਗਿਣਤੀ 'ਚ ਜਿਹੜੇ ਅਨਡਾਕੂਮੈਂਟਡ ਆਲਰੇਡੀ ਹੈਗੇ ਆ ਉਹਨਾਂ ਨੂੰ ਕੋਈ ਪੱਕੇ ਕਰਨ ਦੀ ਗੱਲ ਹੋਣੀ ਚਾਹੀਦੀ ਆ, ਅਤੇ ਫਿਊਚਰ ਦੇ ਵਿੱਚ ਇਲੀਗਲੀ ਅਨਡਾਕੂਮੈਂਟਲੀ ਕੋਈ ਬੰਦਾ ਐਂਟਰ ਨਾ ਹੋ ਸਕੇ, ਜਾਂ ਲੀਗਲ ਇਮੀਗ੍ਰੇਸ਼ਨ ਵਧਾਓ। ਕਿਉਂਕਿ ਤੁਸੀਂ ਦੇਖਿਆ ਹੀ ਹੋਊਗਾ ਵੀ ਕਿਸ ਤਰ੍ਹਾਂ ਅੱਜ ਕੱਲ੍ਹ ਇਕੋਨਮੀ ਇੰਨੀ ਸਟਰੋਂਗ ਚੱਲ ਰਹੀ ਆ, ਲੋਕਾਂ ਨੂੰ ਕੰਮ 'ਤੇ ਬੰਦੇ ਨਹੀਂ ਮਿਲ ਰਹੇ ਹੈਗੇ। ਸੋ ਕੰਪਨੀਆਂ ਵੀ ਰੋ ਰਹੀਆਂ, ਈਵਨ ਫਾਰਮਰਸ ਤੱਕ ਰੋ ਰਹੇ ਆ ਵੀ ਉਹਨਾਂ ਨੂੰ ਖੇਤਾਂ 'ਚ ਕੰਮ ਕਰਨ ਲਈ ਬੰਦੇ ਨਹੀਂ ਮਿਲ ਰਹੇ। ਪਰ ਜਿਹੜੇ ਰਿਪਬਲਿਕਨ ਆ ਉਹ ਕਹਿੰਦੇ ਵੀ ਅਸੀਂ ਫੋਕਸ ਸਿਰਫ ਇਕੋਨਮੀ 'ਤੇ ਰੱਖਣਾ ਚਾਹੁੰਦੇ ਹਾਂ, ਕਿਉਂਕਿ ਇੰਨੀ ਸਟਰੋਂਗ ਇਕੋਨਮੀ ਜਿਹੜੀ 50 ਸਾਲਾਂ 'ਚ ਹੋਈ ਆ। ਪਿਛਲੇ ਫਰਾਈਡੇ ਵੀ ਰਿਪੋਰਟ ਆਈ ਸੀ, ਉਹਦੇ ਵਿੱਚ ਵੀ ਜੋਬਸ ਜਿਹੜੀਆਂ ਇਨਕਰੀਜ਼ ਹੋਈਆਂ ਹੈਗੀਆਂ। ਪਰ ਉਹ ਕਹਿੰਦੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਇਕੋਨਮੀ ਨਾਲੋਂ ਜਿਹੜਾ ਆ ਇਲੀਗਲ ਇਮੀਗ੍ਰੇਸ਼ਨ ਅਤੇ ਬਾਰਡਰ ਸਿਕਿਉਰਿਟੀ ਅਤੇ ਜਿਹੜਾ ਕੈਰਾਵੇਨਸ ਵਾਲਾ ਮੁੱਦਾ ਆ ਉਹਦੇ 'ਤੇ ਜ਼ਿਆਦਾ ਫੋਕਸ ਕਰ ਰਹੇ ਹੈਗੇ ਆ ਵੀ ਇਹ ਕਿਤੇ ਸਾਨੂੰ ਇਲੈਕਸ਼ਨ 'ਚ ਹਰਟ ਨਾ ਕਰੇ। ਪਰ ਕਹਿੰਦੇ 2016 ਦੀ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਡਬਲ ਡਿਜਿਟ ਜਿਹੜੇ ਆ ਉਹ ਵਿਨ ਹੋਏ ਸੀ ਇਸੇ ਮੁੱਦੇ 'ਤੇ, ਖਾਸ ਕਰਕੇ ਇੰਡੀਆਨਾ, ਮਜ਼ੂਰੀ ਅਤੇ ਨਾਰਥ ਡਕੋਟਾ ਸਟੇਟਸ ਦੇ ਵਿੱਚ। ਜੀ ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਆ। ਸੋ ਜੇ ਇਮੀਗ੍ਰੇਸ਼ਨ ਨੂੰ ਲੈ ਕੇ ਇੰਨਾ ਜਿਹੜੇ ਚਿੰਤਤ ਆ, ਸੋ ਮੈਨੂੰ ਲੱਗਦਾ ਵੀ ਜਿਹੜੇ ਕਾਫੀ ਅਨਡਾਕੂਮੈਂਟਡ ਲੋਕ ਜਿਹੜੇ ਇੱਥੇ ਹੈਗੇ ਆ
ਉਹਨਾਂ ਨੂੰ ਪੱਕਿਆਂ ਕਰਨ ਦਾ ਤਾਂ ਕੋਈ ਤਰੀਕਾ ਨਹੀਂ, ਕਿਉਂਕਿ ਤੁਸੀਂ ਲੀਗਲ ਇਮੀਗ੍ਰੇਸ਼ਨ ਵਧਾਉਣ ਦੀ ਗੱਲ ਕਰਦੇ ਸੀ, ਉਹ ਤਾਂ ਆਲਰੇਡੀ ਉਹ ਘਟਾ ਰਹੇ ਆ। ਪਬਲਿਕ ਚਾਰਜ ਜਿਹੜਾ ਆ ਉਹ ਇੱਕ ਨਵਾਂ ਜਿਹੜਾ ਮੁੱਦਾ ਹੈ ਉਹ ਹੁਣ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਭੱਖ ਚੁੱਕਾ ਆ, ਜਿਹਦੇ ਕਰਕੇ ਬਹੁਤ ਸਾਰੇ ਲੋਕ ਆਉਣ ਵਾਲੇ ਸਮੇਂ 'ਚ ਡਿਸਕੁਆਲੀਫਾਈ ਜਿਹੜੇ ਆ ਉਹ ਹੋ ਸਕਦੇ ਨੇ। ਕੋਈ ਗਰੰਟੀ ਨਹੀਂ ਆ ਵੀ ਉਹਨਾਂ ਨੂੰ ਅੜਚਨ ਜਿਹੜੀ ਉਸ ਦੇ ਵਿੱਚ ਆ ਸਕਦੀ ਆ। ਸੋ ਗ੍ਰੀਨ ਕਾਰਡ ਦਾ ਜਿਹੜਾ ਨੰਬਰ ਆ ਉਹ ਜਿਹੜਾ ਆ ਘਟਾ ਰਹੇ ਆ, ਵੇਟ ਪੀਰੀਅਡ ਜਿਹੜੇ ਉਹ ਲਗਾਤਾਰ ਉਸ ਦੇ ਵਿੱਚ ਜਿਹੜਾ ਉਹ ਵੱਧ ਰਹੇ ਆ। ਸੋ ਇਨ ਦੀ ਐਂਡ ਅਮਰੀਕਾ ਵਾਲੇ ਆਪਣੇ ਚੌਂਚ ਫੇਰੀ ਇੱਕ ਹਿਸਾਬ ਦੇ ਨਾਲ ਕੰਧ ਬਣਾਉਣਾ ਚਾਹੁੰਦੇ ਆ ਵੀ ਜਿੰਨੇ ਕੁ ਹੈਗੇ ਅਸੀਂ ਉਨੇ ਕੁ ਰਹੀਏ, ਹੋਰ ਜਿਹੜਾ ਕੋਈ ਨਵਾਂ ਇਸ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਜਿਹੜਾ ਹੋਰ ਕੋਈ ਬੰਦਾ ਜਿਹੜਾ ਇੱਥੇ ਆ ਕੇ ਸੈੱਟ ਨਾ ਹੋ ਸਕੇ। ਅਤੇ ਅੱਜ ਜੇ ਵੈਸੇ ਪੁੱਛਿਆ ਜਾਵੇ ਡੋਨਲਡ ਟਰੰਪ ਹੁਣਾਂ ਨੂੰ ਜਾਂ ਜਿਹੜਾ ਵੀ ਕੋਈ ਡੈਮੋਕਰੇਟ ਵੀ ਆ, ਕੋਈ ਰਿਪਬਲਿਕਨ ਵੀ ਆ, ਅੱਜ ਤੋਂ ਜੇ ਉਹਨਾਂ ਦੀਆਂ 2-3 ਪੀੜ੍ਹੀਆਂ ਪਿੱਛੇ ਜਾਓ, ਕੋਈ ਨਾ ਕੋਈ ਉਹਨਾਂ ਦਾ ਇਮੀਗਰੈਂਟ ਹੀ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਨੇ ਕਾਮਯਾਬੀ ਇੱਥੇ ਹਾਸਲ ਕੀਤੀ ਆ। ਸੋ ਹਰ ਇੱਕ ਨੂੰ ਜਿਹੜਾ ਉਹ ਰੋਕਣਾ ਉਹ ਵੀ ਜਿਹੜੀ ਆ ਉਹ ਕਿੱਦਾਂ ਜਿਹੜਾ ਹੋਊਗਾ, ਕਿਉਂਕਿ ਆਪਾਂ ਜਿੱਦਾਂ ਦੱਸਦੇ ਰਹੇ ਹਾਂ ਵੀ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਰਾਸ਼ਟਰਵਾਦ ਦੀ ਜਿਹੜੀ ਲਹਿਰ ਆ ਉਹ ਇਸ ਟਾਈਮ ਚਰਨ ਸੀਮਾ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਸੋ ਉਹਦੇ ਕਰਕੇ ਪ੍ਰਭਾਵ ਜਿਹੜਾ ਸਿਆਸਤ ਦੇ ਉੱਤੇ ਤਾਂ ਜਿਹੜਾ ਡੈਫੀਨੇਟਲੀ ਉਹ ਪੈਣਾ ਹੀ ਪੈਣਾ ਆ। ਸੋ ਇਸ ਸੰਬੰਧ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਕਹਿੰਦੇ ਵੀ ਮੈਂ ਲੀਗਲ ਇਮੀਗ੍ਰੇਸ਼ਨ ਦੇ ਅਗੇਂਸਟ ਨਹੀਂ ਹੈਗਾ, ਈਵਨ ਦੋ ਉਹ ਟਰਾਈ ਕਰ ਰਹੇ ਆ, ਪਰ ਕਹਿੰਦੇ ਮੇਰੀਆਂ ਤਾਂ 2 ਵਾਈਫਸ ਜਿਹੜੀਆਂ ਇਮੀਗ੍ਰੈਂਟ ਹੈਗੀਆਂ। ਸੋ ਘਰ ਦਾ ਮਾਮਲਾ ਵੀ ਉਹਨਾਂ ਦਾ ਇੱਦਾਂ ਦਾ ਹੀ ਆ। ਉਹਨਾਂ ਦੇ ਆਪਣੇ ਜਿਹੜੇ ਆ ਸਹੁਰਾ ਤੇ ਸੱਸ ਨੂੰ ਉਹਨੂੰ ਵੀ ਪਤਾ ਵੀ ਹੁਣ ਕਿੱਦਾਂ ਜਿਹੜਾ ਗ੍ਰੀਨ ਕਾਰਡ ਜਿਹੜਾ ਦਵਾਇਆ ਗਿਆ ਆ, ਕਿੱਦਾਂ ਉਹਨਾਂ ਨੂੰ ਮਿਲ ਗਿਆ ਆ। ਤੇ ਅਗਲੀ ਖਬਰ ਵੱਲ ਆਈਏ, ਉਹ ਜਿਹੜੀ ਆ ਸਾਡੀ ਸਟੇਟ ਤੋਂ ਹੀ ਆ ਰਹੀ ਆ ਅਤੇ ਸਾਡੇ ਗੁਆਂਢ 'ਚੋਂ ਹੀ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਅਲਾਮੀਡਾ ਕਾਉਂਟੀ ਦੇ ਵਿੱਚ ਸੈਨ ਲੋਰੈਂਜ਼ੋ ਛੋਟਾ ਜਿਹਾ ਟਾਊਨ ਆ, ਉਸ ਟਾਊਨ ਦੇ ਵਿੱਚ ਇੱਕ ਚਾਈਨੀਜ਼ ਰੈਸਟੋਰੈਂਟ ਦੇ ਵਿੱਚ ਇੱਕ ਕਹਿੰਦੇ ਚੋਰ ਬੜਿਆ, ਅਤੇ ਚੋਰ ਬੜਿਆ ਵੀ ਉਹ ਜਿਹੜਾ ਜਿਹੜਾ ਵੈਂਟ ਹੁੰਦਾ ਹੈਗਾ ਆ ਉਹਦੇ ਰਾਹੀਂ, ਅਤੇ ਰੈਸਟੋਰੈਂਟ ਦੇ ਵੈਂਟ ਦੇ ਰਾਹੀਂ ਜਿਹੜਾ ਗਰੀਸ ਵੈਂਟ ਹੁੰਦਾ, ਅਤੇ ਜਦੋਂ ਉਹ ਵਿੱਚ ਬੜਿਆ ਚੋਰੀ ਕਰਨ ਦੇ ਲਈ, ਅਤੇ ਉਹਦੇ ਵਿੱਚ ਉਹ ਸਟਕ ਹੋ ਗਿਆ, ਅਤੇ 2 ਦਿਨ ਉਹਦੇ ਵਿੱਚ ਉਹ ਕਹਿੰਦੇ ਸਟਕ ਰਿਹਾ। ਅਤੇ ਫਿਰ ਜਦੋਂ ਆਵਾਜ਼ਾਂ ਆਈਆਂ ਅਤੇ ਉਹਨੂੰ ਜਿਹੜਾ ਉੱਥੋਂ ਫਾਇਰ ਡਿਪਾਰਟਮੈਂਟ ਨੇ ਲਗਭਗ ਕਹਿੰਦੇ 2 ਘੰਟੇ ਦੇ ਕਰੀਬ ਟਾਈਮ ਲਾ ਕੇ ਉਹਨੂੰ ਬਾਹਰ ਕੱਢਿਆ। 29 ਸਾਲਾਂ ਦਾ ਇਹ ਜਿਹੜਾ ਚੋਰ ਸੀਗਾ ਉਹ ਲੱਕਲੀ ਜਿਹੜੇ ਕਹਿੰਦੇ ਸਰਵਾਈਵ ਕਰ ਗਿਆ। ਕਹਿੰਦੇ ਜੇ ਇੱਕ ਅੱਧਾ ਦਿਨ ਹੋਰ ਰਹਿ ਜਾਂਦਾ ਅਤੇ ਇਸ ਨੇ ਜਿਹੜਾ ਡੀਹਾਈਡਰੇਸ਼ਨ, ਐਗਜ਼ੌਸਟਨ ਇਹਦੇ ਕਰਕੇ ਜਿਹੜਾ ਮਰ ਜਾਣਾ ਸੀ। ਸੋ ਦੇਖੋ ਵੀ ਨਿੱਕਾ ਜਿਹਾ ਪਿੰਟ ਹੈਗਾ ਆ ਜਿਹਦੇ ਵਿੱਚ ਉਹ ਜਾ ਕੇ ਫਸ ਗਿਆ ਅਤੇ ਚੋਰੀ ਕਰਨ ਦੇ ਲਈ ਅਤੇ ਨਿਕਲ ਨਹੀਂ ਸਕਿਆ। ਜੀ ਬਿਲਕੁਲ ਜੀ। ਸੋ ਪਤਾ ਨਹੀਂ ਕਿੱਦਾਂ ਜਿਹੜਾ ਸਰਵਾਈਵ ਉੱਥੇ ਇੰਨੇ ਚਿਰ ਜਿਹੜਾ ਉਹ ਕਰਦਾ ਰਿਹਾ ਹੋਣਾ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਹਾਊਸ ਨੇ ਪਿਛਲੇ ਦਿਨੀ ਜਿਹੜਾ ਆ ਇੱਕ ਫਾਰਮ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ ਆ। ਜਿੱਦਾਂ ਸਾਰਿਆਂ ਨੂੰ ਜਿਹੜਾ ਉਦੋਂ ਇਹ ਖਬਰਾਂ ਆ ਰਹੀਆਂ ਸੀਗੀਆਂ ਵੀ ਜਿਹੜਾ ਹੁਣ ਇਹ ਬਿੱਲ ਪਾਸ ਹੋਣਾ ਆ ਉਹਦੇ ਵਿੱਚ ਖਾਸ ਕਰਕੇ ਜਿਹੜੇ ਫੂਡ ਵਾਲੇ ਜਿਹੜੇ ਪ੍ਰੋਗਰਾਮ ਹੈਗੇ ਆ, ਜਿਹਨਾਂ ਵਿੱਚ ਫੂਡ ਏਡ ਜਿਹੜੀ ਆ ਲੋਕਾਂ ਨੂੰ ਮਿਲਦੀ ਆ, ਫੂਡ ਸਟੈਂਪਸ ਵਗੈਰਾ ਜਿਹੜੀਆਂ ਮਿਲਦੀਆਂ ਵੀ ਉਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਖਤੀ ਕੀਤੀ ਜਾ ਸਕਦੀ ਆ। ਉਹਨਾਂ 'ਤੇ ਰਿਕੁਆਇਰਮੈਂਟ ਥੋਪੀਆਂ ਜਾ ਸਕਦੀਆਂ ਵੀ ਜੇ ਤੁਸੀਂ ਫੂਡ ਸਟੈਂਪਾਂ ਲੈਣੀਆਂ ਆ ਤਾਂ ਘੱਟੋ ਘੱਟ ਤੁਹਾਨੂੰ ਇੰਨੇ ਘੰਟੇ ਪ੍ਰਤੀ ਹਫ਼ਤਾ ਜਿਹੜਾ ਆ ਉਹ ਕੰਮ ਕਰਨਾ ਪਊਗਾ। ਪਰ ਉਹ ਇਹ ਸਾਰੇ ਇਸ ਫੂਡ ਬਿੱਲ ਦੇ ਵਿੱਚ, ਫਾਰਮ ਬਿੱਲ ਦੇ ਵਿੱਚ ਇੱਦਾਂ ਦੀ ਕੋਈ ਵੀ ਰੁਕਾਵਟ ਕਹਿ ਲਓ ਜਾਂ ਇੱਦਾਂ ਦੀ ਕੋਈ ਵੀ ਸਖਤੀ ਜਿਹੜੀ ਉਹ ਨਜ਼ਰ ਨਹੀਂ ਆਈ। 47 ਦੇ ਮੁਕਾਬਲੇ 369 ਵੋਟਾਂ ਦੇ ਨਾਲ ਜਿਹੜੀ ਇਹ ਫਾਰਮ ਬਿੱਲ ਆ ਉਹ ਪਾਸ ਹੋ ਗਿਆ। ਰਾਸ਼ਟਰਪਤੀ ਟਰੰਪ ਜਿਹੜਾ ਉਸ ਪ੍ਰੋਵੀਜ਼ਨ ਨੂੰ ਬੈਕ ਕਰਦੇ ਸੀਗੇ ਜਿਹਦੇ ਵਿੱਚ ਵੀ ਜਿਸ ਫਾਰਮ ਬਿੱਲ ਦੇ ਵਿੱਚ ਉਹ ਮੱਦ ਹੋਵੇ ਵੀ ਲੋਕਾਂ ਨੂੰ ਕੰਮ ਕਰਨਾ ਪਵੇ ਫੂਡ ਸਟੈਂਪਾਂ ਲੈਣ ਦੇ ਲਈ, ਟਾਈਟਰ ਵਰਕ ਰਿਕੁਆਇਰਮੈਂਟਸ। ਪਰ ਇਸ ਬਿੱਲ ਦੇ ਵਿੱਚ ਇੱਦਾਂ ਦੀ ਜਿਹੜੀ ਆ ਕੋਈ ਵੀ ਗੱਲ ਨਹੀਂ ਰਹੀ। ਸੋ ਬਾਈ ਪਾਰਟੀਜ਼ਨ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ, ਕਿਉਂਕਿ ਸਿਰਫ 47 ਦਾ ਵਿਰੋਧ ਹੋਇਆ। ਮੈਜੋਰਟੀ ਜਿਹੜੇ ਆ ਉਹ ਡੈਮੋਕਰੇਟ ਅਤੇ ਰਿਪਬਲਿਕਨਸ ਦੋਨਾਂ ਨੇ ਹੀ ਇਸ ਫਾਰਮ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਆ ਵੀ ਇਸ ਨੂੰ ਜਿਹੜਾ ਆ ਉਹ ਪਾਸ ਕੀਤਾ ਜਾਵੇ ਅਤੇ ਜ਼ਿਆਦਾ ਜਿਹੜੇ ਟਾਈਟਰ ਵਰਕ ਰਿਕੁਆਇਰਮੈਂਟ, ਜ਼ਿਆਦਾ ਘੰਟੇ ਕੰਮ ਕਰਨ ਦੀ ਮੱਦ ਜਿਹੜੀ ਆ ਫੂਡ ਸਟੈਂਪ ਲੈਣ ਦੇ ਲਈ ਨਾ ਹੋਵੇ। ਅਤੇ ਜਿਹੜੇ ਸੈਨੇਟ ਦੇ ਵਿੱਚ ਆਲਰੇਡੀ ਇਹ ਬਿੱਲ ਪਾਸ ਉੱਥੇ ਵੀ ਜਿਹੜਾ ਹੋ ਚੁੱਕਾ ਆ ਅਤੇ 13 ਦੇ ਮੁਕਾਬਲੇ 87 ਵੋਟਾਂ ਦੇ ਨਾਲ ਜਿਹੜਾ ਫਾਰਮ ਬਿੱਲ ਉੱਥੇ ਪਾਸ ਹੋਇਆ ਆ। ਸੋ ਦੋਨਾਂ ਹੀ ਸਦਨਾਂ ਦੇ ਵਿੱਚ ਇਹ ਮੈਜੋਰਟੀ ਬਾਈ ਪਾਰਟੀਜ਼ਨ ਇੱਕ ਹਿਸਾਬ ਦੇ ਨਾਲ ਫਾਰਮ ਬਿੱਲ ਹੋ ਕੇ ਪਹੁੰਚਿਆ ਆ। ਅਤੇ ਕਹਿੰਦੇ ਕੱਲ੍ਹ ਭਲਕੇ ਤਾਈਂ ਜਿਹੜਾ ਆ ਅੱਜ ਜਾਂ ਭਲਕੇ ਤਾਈਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਵੀ ਇਸ ਫਾਰਮ ਬਿੱਲ ਦੇ ਉੱਤੇ
ਹਸਤਾਖਰ ਕਰ ਸਕਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਖਬਰ 1 ਘੰਟਾ ਕੁ ਪਹਿਲਾਂ ਦੀ ਖਬਰ ਆ, ਇੰਡੀਆਨਾ ਤੋਂ ਆ ਰਹੀ ਹੈ। ਇੰਡੀਆਨਾ ਦੇ ਵਿੱਚ ਪੁਲਿਸ ਵਾਲਿਆਂ ਨੂੰ ਕਹਿੰਦੇ ਸਕੂਲ ਵੱਲੋਂ ਟਿਪ ਮਿਲੀ ਅਤੇ ਉਹ ਟਿਪ ਮਿਲਣ ਕਰਕੇ ਜਿਹੜੇ ਆ ਕਹਿੰਦੇ ਇੱਕ ਤਰ੍ਹਾਂ ਨਾਲ ਮਾਸ ਸ਼ੂਟਿੰਗ ਹੋਣ ਤੋਂ ਬਚ ਗਈ। ਇੰਡੀਆਨਾ ਦੇ ਸਕੂਲ ਦੇ ਵਿੱਚ ਇੱਕ ਟੀਨੇਜਰ ਜਿਹੜਾ ਆ ਉਹ ਕਹਿੰਦੇ ਵੀ ਵਾਇਲੈਂਸ ਕਰਨ ਜਾ ਰਿਹਾ ਸੀ ਅਤੇ ਸਮਹਾਓ ਕਿਸੇ ਨੇ ਟਿਪ ਜਿਹੜੀ ਸਕੂਲ ਵਾਲਿਆਂ ਨੂੰ ਦੇ ਦਿੱਤੀ ਅਤੇ ਸਕੂਲ ਵਾਲਿਆਂ ਨੇ ਜਿਹੜਾ ਪੁਲਿਸ ਵਾਲਿਆਂ ਨੂੰ ਕਾਲ ਕਰਤਾ ਅਤੇ ਜਿਹੜੇ ਉੱਥੇ ਡੈਨਸ ਇੰਟਰਮੀਡੀਏਟ ਸਕੂਲ ਹੈਗਾ ਰਿਚਮੰਡ, ਉਹਦੇ ਵਿੱਚ ਜਿਹੜਾ ਫਿਰ ਉਹਨੂੰ ਲੋਕਡਾਊਨ ਕਰ ਦਿੱਤਾ ਗਿਆ। ਪਰ ਇਨ ਦਾ ਮੀਨ ਟਾਈਮ ਜਦੋਂ ਉਹ ਜਿਹੜਾ ਸ਼ੂਟਰ ਸੀਗਾ ਉੱਥੇ ਜਾ ਰਿਹਾ ਸੀ ਅਤੇ ਉਹਦੀ ਪੁਲਿਸ ਵਾਲਿਆਂ ਨਾਲ ਇੱਕ ਤਰ੍ਹਾਂ ਨਾਲ ਕਹਿ ਦਿੰਦੇ ਆ ਵੀ ਮੁੱਠਭੇੜ ਹੋ ਗਈ ਅਤੇ ਉਸ ਨੇ ਆਪਣੇ ਆਪ ਨੂੰ ਜਿਹੜਾ ਸ਼ੂਟ ਕਰ ਲਿਆ। ਸੋ ਰਿਚਮੰਡ ਕਮਿਊਨਿਟੀ ਸਕੂਲ ਡਿਸਟ੍ਰਿਕਟ ਹੈਗਾ ਆ, ਇਹ ਇੰਡੀਅਨ ਐਪਲਸ ਦੇ ਲਾਗੇ ਹੈਗਾ, 70 ਮਾਈਲਸ 'ਤੇ ਓਹਾਇਓ ਦੇ ਵਿੱਚ 37,000 ਦੇ ਕਰੀਬ ਇਸ ਟਾਊਨ ਦੀ ਪਾਪੂਲੇਸ਼ਨ ਹੈਗੀ ਆ। ਅਤੇ ਡੈਨਸ ਇੰਟਰਮੀਡੀਏਟ ਸਕੂਲ ਜਿਹੜਾ ਇੱਥੇ ਕੁਛ ਇਹ ਮਾੜੀ ਘਟਨਾ ਵਾਪਰਨੀ ਸੀ, ਜਿਹੜਾ ਚਲੋ ਮਹਾਰਾਜ ਕਰਕੇ ਜਿਹੜੀ ਬਚ ਗਈ। ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਜਾਂਦੇ ਆ, ਅੱਜ ਕੱਲ੍ਹ ਜਿਹੜੀ ਵਾਇਲੈਂਸ ਆ ਇਹ ਬਹੁਤ ਜ਼ਿਆਦਾ ਆ, ਚਾਹੇ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਲਓ, ਗੇਮਾਂ 'ਚ ਦੇਖ ਲਓ। ਸੋ ਆਪਣੇ ਬੱਚਿਆਂ ਨੂੰ ਅਲਰਟ ਜ਼ਰੂਰ ਕਰਿਆ ਕਰੋ। ਉਹਨੂੰ ਕਹੋ ਵੀ ਸਕੂਲ ਦੇ ਵਿੱਚ ਜਦੋਂ ਤੁਸੀਂ ਜਾਂਦੇ, ਚਾਹੇ ਉਹ ਮਿਡਲ ਸਕੂਲ 'ਚ ਆ, ਦੇਖੋ ਆ ਮਿਡਲ ਸਕੂਲ ਦਾ ਬੱਚਾ ਸੀ, ਚਾਹੇ ਹਾਈ ਸਕੂਲ 'ਚ ਆ, ਆਲਾ ਦੁਆਲਾ ਜ਼ਰੂਰ ਦੇਖਿਆ ਕਰੋ ਬੱਚੇ ਕੀ ਕਹਿੰਦੇ ਆ, ਕੀ ਸੁਣਦੇ, ਉਹ ਜ਼ਰੂਰ ਧਿਆਨ ਨੋਟ ਦੇਣ, ਆਪਣੇ ਪ੍ਰਿੰਸੀਪਲ ਨੂੰ, ਆਪਣੇ ਪੇਰੈਂਟਸ ਨੂੰ ਦੱਸਣ ਤਾਂ ਕਿ ਕੋਈ ਇੱਦਾਂ ਦੀ ਅਣਸਕਾਮੀ ਘਟਨਾ ਕਿਤੇ ਵੀ ਨਾ ਵਾਪਰੇ। ਜੀ ਬਿਲਕੁਲ, ਇਹ ਤਾਂ ਬਹੁਤ ਜਿਹੜਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਆ ਅੱਜ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਯੂ ਨੈਵਰ ਨੋ ਕੌਣ ਕਿੱਥੇ ਕੀ ਜਿਹੜਾ ਸੋਚ ਰਿਹਾ। ਇਸ ਲਈ ਆਪਾਂ ਕਹਿੰਦੇ ਰਹਿੰਦੇ ਹਾਂ ਭਾਈ ਆਪਣੇ ਨਿਆਣਿਆਂ ਦੇ ਨਾਲ ਹਮੇਸ਼ਾ ਗੱਲ ਕਰਦੇ ਰਿਹਾ ਕਰੋ ਤਾਂ ਜੋ ਤੁਹਾਨੂੰ ਵੀ ਪਤਾ ਲੱਗਦਾ ਰਹੇ ਕੀ ਕੁਛ ਚੱਲ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਅੰਕਾਰਾ ਟਰਕੀ ਤੋਂ ਉੱਥੇ ਬੜੀ ਮੰਦਭਾਗੀ ਘਟਨਾ ਵਾਪਰੀ ਆ। ਇੱਕ ਟ੍ਰੇਨ ਜਿਹੜੀ ਆ ਉਸ ਦੀ ਟੱਕਰ ਜਿਹੜੀ ਆ ਲੋਕੋਮੋਟਿਵ ਦੇ ਨਾਲ ਜਿਹੜੀ ਹੋਈ ਆ, ਜਿਸ ਦੇ ਕਰਕੇ 9 ਜਾਣਿਆਂ ਦੇ ਮਾਰੇ ਜਾਣ ਦੀ ਉਸ ਦੇ ਵਿੱਚ ਖਬਰ ਆਈ ਆ ਅਤੇ ਕਈ ਦਰਜਨ ਜਿਹੜੇ ਲੋਕ ਆ ਇਸ ਦੇ ਵਿੱਚ ਫੱਟੜ ਹੋਏ ਆ। ਟਰਕੀ ਦੀ ਰਾਜਧਾਨੀ ਅੰਕਾਰਾ ਦੇ ਵਿੱਚ ਇਹ ਤੜਕੇ ਸਵੇਰੇ 6:30 ਵਜੇ ਘਟਨਾ ਜਿਹੜਾ ਉਹ ਵਾਪਰੀ ਆ ਵੀ ਇੱਕ ਜਿਹੜੀ ਟ੍ਰੇਨ ਆ ਰਹੀ ਸੀ ਸਾਹਮਣਿਓਂ ਜਿਹੜੀ ਇੰਜਨ ਦੇ ਨਾਲ ਜਿਹੜੀ ਆ ਹੈਡ ਔਨ ਇੱਕ ਹਿਸਾਬ ਦੇ ਨਾਲ ਕਲੀਜਨ ਜਿਹੜਾ ਆ ਉਹ ਹੋਇਆ ਆ। ਅਤੇ ਕਹਿੰਦੇ ਵੀ ਇੱਕ ਇੰਜਨ ਜਿਹੜਾ ਉਹ ਟਰੈਕਸ ਨੂੰ ਉਹ ਚੈੱਕ ਕਰ ਰਿਹਾ ਸੀਗਾ ਅਤੇ ਉਹ ਅਚਾਨਕ ਦੂਜੇ ਪਾਸੋਂ ਇੱਕ ਹਾਈ ਸਪੀਡ ਟ੍ਰੇਨ ਜਿਹੜੀ ਆ ਉਹ ਆ ਰਹੀ ਸੀ ਜਿਸ 'ਚ 206 ਸਵਾਰੀਆਂ ਸਵਾਰ ਸੀਗੀਆਂ ਅਤੇ ਉਹ ਯੂਜਲੀ ਕਹਿੰਦੇ ਆ ਵੀ ਉਹ ਛੋਟੇ ਜਿਹੇ ਇੱਕ ਟਾਊਨ ਦਾ ਜਿਹੜਾ ਸਟੇਸ਼ਨ ਆ ਉਹਨੂੰ ਪਾਸ ਕਰ ਜਾਂਦੀ ਹੁੰਦੀ ਆ, ਪਰ ਉਹ ਉਸੇ ਹੀ ਟਰੈਕ ਦੇ ਉੱਤੇ ਜਿਹੜਾ ਇੰਜਨ ਆ ਉਹ ਰੇਲ ਨੂੰ ਚੈੱਕ ਕਰ ਰਿਹਾ ਸੀ ਅਤੇ ਉੱਥੇ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਵਾਪਰੀ ਆ। ਇਹ ਦੋਨੋਂ ਜਦੋਂ ਟਕਰਾਈਆਂ ਤਾਂ ਜਿਹੜਾ ਓਵਰਪਾਸ ਸੀਗਾ ਸਟੇਸ਼ਨ ਦਾ ਉਸ ਦੇ ਵਿੱਚ ਵੀ ਜਿਹੜੀਆਂ ਜਾ ਵੱਜੀਆਂ, ਟਰੇਲ ਜਿਹੜੀ ਡੀਰੇਲ ਵੀ ਜਿਹੜੀਆਂ ਹੋ ਗਈਆਂ। 6 ਪੈਸੰਜਰ ਅਤੇ 3 ਇੰਜਨ ਡਰਾਈਵਰ ਜਿਹੜੇ ਆ ਇਸ ਦੁਰਘਟਨਾ ਦੇ ਵਿੱਚ ਮਾਰੇ ਗਏ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਵੈਦਰ ਆ USA ਦੇ ਵਿੱਚ ਕਾਫੀ ਜਿਹੜਾ ਚੇਂਜ ਹੋ ਰਿਹਾ ਹੈਗਾ ਆ। ਈਸਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਇਸੇ ਤਰ੍ਹਾਂ ਅੱਜ ਜਿਹੜਾ ਆ ਸੈਨੋਜ਼ੇ ਕੈਲੀਫੋਰਨੀਆ ਦੇ ਵਿੱਚ ਕਹਿ ਸਕਦੇ ਹਾਂ ਕਲੀਨ ਧੁੱਪ ਪਈ ਆ, ਪਰ ਕਹਿੰਦੇ 2 ਸਟੋਰਮ ਆ ਰਹੇ ਆ। ਫਰਾਈਡੇ ਨੂੰ ਇੱਕ ਛੋਟਾ ਸਟੋਰਮ ਆਊਗਾ ਬੇ ਏਰੀਏ ਦੇ ਵਿੱਚ ਅਤੇ ਸੰਡੇ ਨੂੰ ਬਹੁਤ ਸਟਰੋਂਗ ਜਿਹੜਾ ਸਟੋਰਮ ਆ ਰਿਹਾ ਅਤੇ ਵਿੰਡਸ ਵਗੈਰਾ ਵੀ ਬਹੁਤ ਜ਼ਿਆਦਾ ਹੋਣਗੀਆਂ। ਟੈਂਪਰੇਚਰ ਵੀ ਕਾਫੀ ਜਿਹੜਾ ਥੱਲੇ ਜਾਣ ਦੀ ਸੰਭਾਵਨਾ ਹੈਗੀ ਆ। ਕਹਿੰਦੇ 50s ਤੋਂ ਲੈ ਕੇ 60s, ਮੇਬੀ ਸੰਡੇ ਅਤੇ ਫਰਾਈਡੇ ਨੂੰ ਕਹਿੰਦੇ 40s ਦੇ ਵਿੱਚ ਇਹ ਜਿਹੜਾ ਟੈਂਪਰੇਚਰ ਜਾ ਸਕਦਾ ਹੈਗਾ। ਸੋ ਜਿਨ੍ਹਾਂ ਨੇ ਵੀ ਕਿਤੇ ਬਾਹਰ ਜਾਣਾ ਆਉਣਾ ਆ, ਕਾਰ 'ਚ ਡਰਾਈਵ ਕਰ ਰਿਹਾ, ਬੜੇ ਧਿਆਨ ਨਾਲ ਜਾਣ ਕਿਉਂਕਿ ਇਹ ਪੂਰਾ ਵੀਕਐਂਡ ਜਿਹੜਾ ਹੈ ਕਹਿੰਦੇ ਇੱਕ ਤਰ੍ਹਾਂ ਨਾਲ ਸਟੋਰਮ ਹੀ ਰਹੇਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਬ੍ਰੈਕਸਿਟ ਮਾਮਲੇ ਦੇ ਵਿੱਚ ਥਰੀਸਾ ਮੇ ਦੀ ਜਿਹੜੀ ਸਰਕਾਰ ਆ ਉਸ ਦੇ ਖਿਲਾਫ ਜਿਹੜੀ ਬੇਭਰੋਸਗੀ ਮਤਾ ਜਿਹੜਾ ਲਿਆਂਦਾ ਗਿਆ ਸੀਗਾ, ਪਰ ਜਿਹੜੀ ਥਰੀਸਾ ਮੇ ਆ ਇਹ ਬੇਭਰੋਸਗੀ ਮਤੇ ਤੋਂ ਜਿਹੜੀ ਬਾਹਰ ਨਿਕਲੀ ਆ ਅਤੇ ਉਸ ਨੇ ਜਿਹੜੀ ਆਪਣੀ ਇਹ ਵੋਟ ਜਿੱਤ ਲਈ ਆ। ਉੱਥੋਂ ਦੇ ਕਾਨੂੰਨ ਦੇ ਮੁਤਾਬਕ ਹੁਣ 1 ਸਾਲ ਤੱਕ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਥਰੀਸਾ ਮੇ ਦੇ ਖਿਲਾਫ ਜਿਹੜਾ ਆ ਉਹ ਨਹੀਂ ਲਿਆਂਦਾ ਜਾ ਸਕੇਗਾ। ਸੋ ਪਰ ਕਹਿੰਦੇ ਵੀ ਇਸ ਦੇ ਵਿੱਚ ਚਿੰਤਾ ਵਾਲੀ ਗੱਲ ਫਿਰ ਵੀ ਉਹਨਾਂ ਦੇ ਲਈ ਰਹੀ ਆ ਕਿਉਂਕਿ ਉਹਨਾਂ ਦੀ ਹੀ ਪਾਰਟੀ ਦੇ ਬਹੁਤ ਸਾਰੇ ਲੋਕ 100 ਤੋਂ ਵੱਧ ਜਿਹੜੇ MPs ਆ ਉਹਨਾਂ ਨੇ ਸਾਥ ਜਿਹੜਾ ਇਸ ਦੇ ਵਿੱਚ
ਨਹੀਂ ਦਿੱਤਾ। ਜਿਹੜੇ ਲੋਕ ਜਿਹੜੇ ਇਹਨਾਂ ਦੇ ਨਾਲ ਕੰਮ ਕਰ ਰਹੇ ਜਾਂ ਮਿਨਿਸਟਰ ਆ ਉਹਨਾਂ ਨੇ ਤਾਂ ਜ਼ਰੂਰ ਇਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਪਾਈਆਂ ਆ, ਪਰ ਓਵਰਆਲ ਜਿਹੜਾ ਇਹਨਾਂ ਦੇ ਲਈ ਇੱਕ ਖਤਰੇ ਵਾਲੀ ਘੰਟੀ ਆ ਵੀ ਜਿਹੜਾ ਬ੍ਰੈਕਸਿਟ ਦੇ ਵਿੱਚ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੀ ਜਿਹੜਾ ਕੀ ਹੋਊਗਾ। ਸੋ ਥਰੀਸਾ ਮੇ ਐਜ਼ ਏ ਲੀਡਰ ਜਿਹੜੀ ਉਹ ਬਰਕਰਾਰ ਜਿਹੜੀ ਜ਼ਰੂਰ ਰਹੂਗੀ ਬ੍ਰਿਟੇਨ ਦੇ ਵਿੱਚ, UK ਦੇ ਵਿੱਚ, ਪਰ ਇਹ ਦੇਖਦੇ ਹਾਂ ਵੀ ਬ੍ਰੈਕਸਿਟ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਣਗੇ। ਯੂਰਪ ਦੇ ਵਿੱਚ ਇਹਨਾਂ ਦੇ ਲਗਾਤਾਰ ਦੌਰੇ ਵੱਖ-ਵੱਖ ਮੁਲਕਾਂ ਦੇ ਨਾਲ ਜਿਹੜੇ ਆ ਉਹ ਉੱਥੇ ਹੋ ਰਹੇ, ਉਹਨਾਂ ਦੇ ਲੀਡਰਾਂ ਦੇ ਨਾਲ ਗੱਲਾਂ ਬਾਤਾਂ ਇਹਨਾਂ ਦੀਆਂ ਚੱਲ ਰਹੀਆਂ। ਯੂਰਪੀਅਨ ਸੰਘ ਦੇ ਨਾਲ ਜਿਹੜਾ ਕਸਟਮਸ ਨੂੰ ਲੈ ਕੇ ਕੀ ਹੋਊਗਾ। ਉੱਧਰ ਉਹਨਾਂ ਨੇ ਇੱਕ ਚੀਜ਼ ਜਿਹੜੀ ਹੁਣ ਥਰੀਸਾ ਮੇ ਨੇ ਕਲੀਅਰ ਕੀਤੀ ਆ, ਕਹਿੰਦੇ ਵੀ ਅਗਲੀਆਂ ਇਲੈਕਸ਼ਨਸ ਦੇ ਵਿੱਚ ਉਹ ਟੋਰੀਜ਼ ਨੂੰ ਜਿਹੜੀ ਆ ਉਹ ਲੀਡ ਨਹੀਂ ਕਰਨਗੇ। ਕਹਿੰਦੇ ਵੀ ਬ੍ਰੈਕਸਿਟ ਮਾਮਲੇ ਦੇ ਵਿੱਚ ਇਹ ਦੂਜਾ ਜਿਹੜਾ ਪ੍ਰਧਾਨ ਮੰਤਰੀ ਹੋਵੇਗਾ ਉੱਥੇ ਦਾ ਜਿਹੜਾ ਆ ਉਹ ਭੇਂਟ ਇੱਕ ਹਿਸਾਬ ਦੇ ਨਾਲ ਚੜ੍ਹ ਗਿਆ ਆ। ਪਿਛਲੇ ਦੀ ਜਿਹੜਾ ਰੈਫਰੈਂਡਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ, ਆਈ ਥਿੰਕ ਡੇਵਿਡ ਕੈਮਰਨ ਸੀਗੇ ਉਦੋਂ, ਉਹ ਗਏ ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਥਰੀਸਾ ਮੇ ਉਹ ਵੀ ਜਾਣਗੇ। ਟੋਨੀ ਬਲੇਅਰ ਦੇ ਨਾਲ ਵੀ ਇਹਨਾਂ ਦੀ ਪਾਰਟੀ ਦੇ ਜਿਹੜੇ ਪਹਿਲੋਂ ਲੀਡਰ ਰਹਿ ਚੁੱਕੇ ਆ, ਉਹਨਾਂ ਦੇ ਨਾਲ ਵੀ ਅਜਿਹਾ ਹੀ ਕੁਛ ਉਸ ਟਾਈਮ ਦੇ ਉੱਤੇ ਹੋਇਆ ਸੀਗਾ। ਸੋ ਲੈਟਸ ਸੀ ਯੂਰਪੀਅਨ ਸੰਘ ਦੇ ਵਿੱਚ ਜਿਹੜੀ ਆ ਉਹ ਕੀ ਮਸਲਾ ਜਿਹੜਾ ਆ ਉਹ ਬਣੂਗਾ। ਬ੍ਰਿਟੇਨ ਜਿਹੜਾ UK ਆ ਕੀ ਉਹ ਵੱਖਰਾ ਯੂਰਪੀਅਨ ਸੰਘ ਦੇ ਨਾਲ ਹੋ ਜਾਵੇਗਾ ਕਿ ਨਹੀਂ। ਜੀ ਅਗਲੀ ਖਬਰ ਵੱਲ ਚਲੀਏ। ਜਿਹੜਾ ਕੱਲ੍ਹ ਇੱਕ ਪੈਸੀਫਿਕ ਓਸ਼ਨ ਦੇ ਵਿੱਚ ਹਵਾਈ ਦੇ ਲਾਗੇ ਜਿਹੜਾ ਮਿਲਟਰੀ ਦਾ ਪਲੇਨ ਆ, ਫਾਈਟਰ ਜੈਟ ਆ, ਉਹ ਕਰੈਸ਼ ਹੋ ਗਿਆ। ਇੱਕ ਤਰ੍ਹਾਂ ਦੇ ਨਾਲ ਉਹ ਪਾਣੀ ਦੇ ਵਿੱਚ ਡਿੱਗ ਪਿਆ ਅਤੇ ਜਿਹੜਾ ਉਹਦਾ ਪਾਇਲਟ ਸੀਗਾ ਉਸਨੇ ਆਪਣੇ ਆਪ ਨੂੰ ਇਜੈਕਟ ਕਰ ਲਿਆ ਅਤੇ ਉਹ ਇੰਜਰਡ ਸੀ। ਲੱਕਲੀ ਕਹਿੰਦੇ ਉਸ ਏਰੀਏ ਦੇ ਵਿੱਚ ਪੈਰਾਸੇਲਰਸ ਜਿਹੜੇ ਆ ਉਹ ਬੋਟ ਦੇ ਵਿੱਚ ਘੁੰਮ ਰਹੇ ਸੀ ਅਤੇ ਉਹਨਾਂ ਨੇ ਉਸ ਪਾਇਲਟ ਨੂੰ ਬਚਾ ਲਿਆ। ਸੋ 47 ਸਾਲਾਂ ਦਾ ਜਿਹੜਾ ਪਾਇਲਟ ਹੈਗਾ ਆ ਉਹ US ਕੋਸਟ ਗਾਰਡ ਵੈਸਲ ਜਿਹੜਾ ਆ ਉੱਥੇ ਉਹਨੂੰ ਲੈ ਕੇ ਗਏ। ਉਹ ਤੋਂ ਬਾਅਦ ਜਿਹੜਾ ਹੌਸਪੀਟਲ 'ਚ ਟਰਾਂਸਫਰ ਕਰ ਦਿੱਤਾ ਗਿਆ ਅਤੇ ਹਵਾਈ ਏਅਰ ਨੈਸ਼ਨਲ ਗਾਰਡ ਜਿਹੜਾ ਆ ਉਹਨਾਂ ਨੇ ਟੈਂਪਰੇਰਲੀ ਜਿਹੜੀ ਆ ਮਿਲਟਰੀ ਐਕਸਰਸਾਈਜ਼ਸ ਆ ਉਹ ਬੰਦ ਕਰ ਦਿੱਤੀਆਂ, ਜਿਹਦੇ ਵਿੱਚ ਕਹਿੰਦੇ 800 ਦੇ ਕਰੀਬ ਪਰਸਨਲ ਹੁੰਦੇ ਆ ਅਤੇ 30 ਦੇ ਕਰੀਬ ਜਹਾਜ਼ ਹੁੰਦੇ ਆ। ਜੀ ਜਿਹੜਾ ਦੱਸਿਆ ਜਾ ਰਿਹਾ ਹਰਜੋਤ ਸਿੰਘ ਜੀ, ਇਹ ਪਾਇਲਟ ਕਹਿੰਦੇ ਕਿ ਸਿਵਿਲੀਅਨ ਕੰਟਰੈਕਟਰ ਸੀਗਾ ਜਿਹੜਾ ਸਮੇਂ ਰਹਿੰਦੇ ਹੋਏ ਜਿਹੜਾ ਆਪਣੇ ਆਪ ਨੂੰ ਪਲੇਨ 'ਚੋਂ ਇਜੈਕਟ ਜਿਹੜਾ ਆ ਉਹ ਕਰ ਲਿਆ ਸੀਗਾ। ਸੋ ਕਾਫੀ ਹਰਜੋਤ ਸਿੰਘ ਜੀ ਜਿਹੜੀਆਂ ਇੱਦਾਂ ਦੀਆਂ ਖਾਸ ਕਰਕੇ ਜਦੋਂ ਐਕਸਰਸਾਈਜ਼ਸ ਹੋ ਰਹੀਆਂ ਆਰਮੀ ਦੀਆਂ ਹੋਣੀਆਂ, ਇਹਨਾਂ ਦੇ ਜਹਾਜ਼ਾਂ ਦੀਆਂ, ਕਾਫੀ ਜ਼ਿਆਦਾ ਐਕਸੀਡੈਂਟਸ ਦੀ ਤਾਦਾਦ ਜਿਹੜੀ ਅੱਗੇ ਦੇ ਨਾਲੋਂ ਜਿਹੜੀ ਉਹ ਵੱਧ ਰਹੀ ਆ। ਇੱਧਰ ਰਸ਼ ਹੋ ਰਿਹਾ ਆ, ਜ਼ਿਆਦਾ ਕੀਤਾ ਜਾ ਰਿਹਾ ਆ ਇਹਨਾਂ ਨੂੰ ਪੁਸ਼, ਅਤੇ ਜਾਂ ਫਿਰ ਜ਼ਿਆਦਾ ਨਵੇਂ ਬੰਦਿਆਂ ਨੂੰ ਜਿਹੜਾ ਇਸ ਦੇ ਵਿੱਚ ਲਿਆਂਦਾ ਜਾ ਰਿਹਾ। ਪਤਾ ਨਹੀਂ ਕੀ ਕਾਰਨ ਨੇ। ਓਬਵੀਅਸਲੀ ਇਹ ਜਿਹੜੇ ਖੁਦ ਇਸ ਦੀ ਜਾਂਚ ਤਾਂ ਉਹ ਕਰਨਗੇ ਹੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਬ੍ਰੇਕ ਦੇ ਵੱਲ ਵਧਣ ਤੋਂ ਪਹਿਲਾਂ ਖਬਰ ਦੇ ਉੱਤੇ ਨਜ਼ਰ ਜਿਹੜੀ ਮਾਰਦੇ ਆ। ਡੈਮੋਕ੍ਰੇਟ ਪਾਰਟੀ ਜਿਹੜੀ ਕਿ ਹਮੇਸ਼ਾ ਰੌਲਾ ਪੈਂਦੀ ਰਹਿੰਦੀ ਆ ਵੀ ਆਪਾਂ ਨੂੰ ਜਿਹੜੇ ਨਵੇਂ ਚਿਹਰੇ ਜਿਹੜੇ ਆ ਉਹ ਚਾਹੀਦੇ ਆ। ਉਹਨਾਂ ਨੇ ਹੁਣ ਜਿਹੜੇ ਆ ਨਵੇਂ ਹਾਊਸ ਸਪੀਕਰ ਦੇ ਲਈ ਕਹਿੰਦੇ ਆ ਉਹ ਮੰਨ ਤਾਂ ਗਏ ਆ ਵੀ ਨੈਂਸੀ ਪਲੋਸੀ ਨੂੰ ਜਿਹੜਾ ਆ ਹਾਊਸ ਸਪੀਕਰ ਬਣਾਇਆ ਜਾਊਗਾ। ਉਹ ਵੀ ਤਾਂ ਮੰਨੇ ਆ ਵੀ ਨੈਂਸੀ ਪਲੋਸੀ ਨੇ ਇਹ ਇਕਰਾਰ ਕੀਤਾ ਵੀ 2022 ਦੇ ਵਿੱਚ ਉਹ ਲਾਂਭੇ ਜਿਹੜੇ ਆ ਉਹ ਹੋ ਜਾਣਗੇ। 4 ਸਾਲ ਜਿਹੜੇ ਹੋਰ ਜਿਹੜੇ ਉਹਨਾਂ ਨੇ ਬੇਸਿਕਲੀ ਪੂਰੀ ਟਰਮ ਜਿਹੜੀਆਂ ਅਗਲੀਆਂ 2 ਟਰਮਾਂ, ਕਿਉਂਕਿ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਆ ਉਹਨਾਂ ਦੀ 2 ਸਾਲ ਦੀ ਹੋਈ ਜਿਹੜੀ ਆ ਟਰਮ ਹੁੰਦੀ ਆ। ਸੋ ਅਗਲੀਆਂ 2 ਟਰਮਾਂ ਜਿਹੜੀਆਂ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਮੰਗ ਕੀਤੀ ਵੀ ਉਹ ਰਹਿਣਗੇ ਐਜ਼ ਏ ਬੇਸਿਕਲੀ ਡੈਮੋਕ੍ਰੇਟ ਪਾਰਟੀ ਦੇ ਉੱਥੇ ਲੀਡਰ। ਅਤੇ ਉੱਦਾਂ ਜਿਹੜੀਆਂ ਇਹਨਾਂ ਨੂੰ ਗੱਲਾਂ ਨਹੀਂ, ਇਹਨਾਂ ਨੂੰ ਕਰਕੇ ਦਿਖਾਉਣ ਦੀ ਵੀ ਜ਼ਰੂਰਤ ਹੈਗੀ ਆ। ਗੱਲਾਂ ਤਾਂ ਸਾਰੇ ਜਾਣੇ ਜਿਹੜੇ ਮਾਰੀ ਜਾਂਦੇ ਆ ਵੀ ਨਵੇਂ ਚਿਹਰੇ ਚਾਹੀਦੇ ਆ, ਅਤੇ ਜਿਹੜੇ ਨਵੇਂ ਚਿਹਰੇ ਕੁਛ ਆਏ ਆ ਉਹ ਇਸ ਚੀਜ਼ ਦੇ ਵਿਰੋਧ ਦੇ ਵਿੱਚ ਵੀ ਸੀਗੇ, ਕਿਉਂਕਿ ਉਹ ਥੋੜ੍ਹੇ ਫਾਰ ਲੈਫਟ ਨੂੰ ਜ਼ਿਆਦਾ ਪ੍ਰੋਗਰੈਸਿਵ ਜਿਹੜੇ ਡੈਮੋਕ੍ਰੇਟ ਆ ਉਹ ਕਹਿੰਦੇ ਆ ਵੀ ਹੋਣੇ ਚਾਹੀਦੇ ਆ ਅਤੇ ਨਵੇਂ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ। ਸੋ ਜਿਹੜੇ ਹਾਊਸ ਸਪੀਕਰ ਦੇ ਲਈ ਕਹਿੰਦੇ ਹੁਣ ਉਹਨਾਂ ਦੀਆਂ ਵੋਟਾਂ ਆ ਉਹ ਪੱਕੀਆਂ ਹੋ ਰਹੀਆਂ ਨੇ, ਅਤੇ ਜਿਹੜੇ ਬਾਗੀ ਸੀਗੇ ਡੈਮੋਕ੍ਰੇਟ ਹੋਏ ਉਹ ਇਹਨਾਂ ਦੇ ਨਾਲ ਉਹਨਾਂ ਨੇ ਦੁਬਾਰਾ ਹੱਥ ਮਿਲਾ ਲਿਆ ਆ। ਅਤੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ। ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕਾਫੀ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਆਪਾਂ ਜਿਹੜੀਆਂ ਪੇਸ਼ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪਹਿਲੋਂ ਹੀ ਹੈ ਨਾ
ਦੱਸਣ ਵਾਲਾ ਕੀ ਰਹਿ ਗਿਆ ਨਾ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 28, 29, 30, 31 ਜਨਵਰੀ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com A V as in Victor AAL.com।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਲਤਾਨਾ ਨੂਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੋਤੀ ਨੂਰਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ। ਅਪਡੇਟ ਅਮਰੀਕਾ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਸਰੋਤਿਆਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਅੱਜ ਨਿਊ ਜਰਸੀ ਦੇ ਵਿੱਚ ਕਹਿੰਦੇ ਪਏ ਪਹਿਲੀ ਵਾਰੀ ਇੱਕ ਲੇਨ ਨੂੰ ਕੈਸ਼ ਲੇਨ ਕਰਕੇ ਜਾਣਿਆ ਜਾਊਗਾ। ਕੀ ਹੋਇਆ ਵੀ ਉੱਥੇ ਇੱਕ ਜਿਹੜਾ ਟਰੱਕ ਸੀਗਾ ਉਹ ਪੈਸੇ ਲੈ ਕੇ ਜਾ ਰਿਹਾ ਸੀ, ਜਿਹੜੇ ਪੈਸੇ ਲੈ ਕੇ ਜਾਂਦੇ ਹੁੰਦੇ ਆ ਤੁਹਾਨੂੰ ਪਤਾ ਬੈਂਕਾਂ ਤੋਂ, ਤੇ ਉਹ ਸਮਹਾਉ ਕ੍ਰੈਸ਼ ਹੋ ਗਿਆ ਤੇ ਜਿਹੜੇ ਪੈਸੇ ਸੀ ਉਹ ਉੱਡਣ ਲੱਗ ਪਏ ਹਾਈਵੇ 'ਤੇ, ਜਿਹਦੇ ਕਰਕੇ ਜਿਹੜਾ ਹਾਈਵੇ ਆ ਉੱਥੇ ਕਾਫੀ ਕ੍ਰੈਸ਼ ਹੋ ਗਿਆ। ਲੋਕਾਂ ਨੇ ਕਾਰਾਂ 'ਚੋਂ ਉਤਰ ਕੇ ਜਿਹੜੇ ਆ ਉਹ $5 ਦੇ $20 ਦੇ ਜਿਹੜੇ ਬਿੱਲ ਸੀਗੇ ਉਹ ਚੱਕਣੇ ਸ਼ੁਰੂ ਕਰ ਦਿੱਤੇ ਤੇ ਬਹੁਤ ਜ਼ਿਆਦਾ ਜਿਹੜਾ ਉੱਥੇ ਟ੍ਰੈਫਿਕ ਜਾਮ ਹੋ ਗਿਆ। ਤੇ ਈਸਟ ਰਦਰਫੋਰਡ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਜਿਹੜਾ ਰਾਊਟ ਵੈਸਟ ਬਾਉਂਡ ਲੇਨਸ ਆਫ ਰਾਊਟ 3 ਉੱਥੇ ਇਹ ਜਿਹੜੇ ਮੀਂਹ ਭਰਿਆ ਕਹਿੰਦੇ ਡਾਲਰਾਂ ਦਾ 8:30 ਵਜੇ ਦੇ ਕਰੀਬ ਜੀ। ਤੇ ਬਹੁਤ ਸਾਰੇ ਜਿਹੜੇ ਉੱਥੇ ਐਕਸੀਡੈਂਟ ਜਿਹੜੇ ਇਹਦੇ ਕਰਕੇ ਹੋਏ ਕਿਉਂਕਿ ਲੋਕ ਸੜਕਾਂ ਤੇ ਹਿਸਾਬ ਨਾਲ ਉਤਰ ਆਏ, ਆਪੋ ਆਪਣੀਆਂ ਗੱਡੀਆਂ ਰੋਕ ਕੇ ਵੀ ਭਾਈ ਲੁੱਟ ਲਓ, ਜਿਹੜੇ ਲੁੱਟ ਹੁੰਦੇ ਆ ਲੈ ਜਾਓ ਜਿੰਨੇ ਲੈ ਹੁੰਦੇ ਆ। ਅਕਸਰ ਜਿਹੜੇ ਲੋਕ ਆ ਕਹਿ ਦਿੰਦੇ ਆ ਵੀ ਆਪਣੀ ਕਮਿਊਨਿਟੀ ਵਾਲੇ ਲੋਕ ਇੱਦਾਂ ਦੇ, ਸਾਰੀ ਜਗ੍ਹਾ ਦੇ ਉੱਤੇ ਹਿਊਮਨ ਨੇਚਰ ਆ ਜੀ। ਜਿੱਥੇ ਫਰੀ ਦੇ ਡਾਲਰ ਦੇਦੇ ਹੋਣ ਉਹਦੇ ਲੋਕ ਭੱਜੇ ਹੋਈ ਜਾਂਦੇ ਆ। ਤੇ ਕਹਿੰਦੇ ਵੀ ਲੋਕ ਕਹਿੰਦੇ ਸੀ ਵੀ ਉਹ ਯਾਰ ਡਰਾਈਵਰ ਆ ਉਹ ਤਾਂ ਹੁਣ ਉਹਦੀ ਜੌਬ ਤੋਂ ਫਾਇਰ ਹੋਊਗਾ, ਪਰ ਬਹੁਤੇ ਲੋਕ ਕਹਿੰਦੇ ਵੀ ਕ੍ਰਿਸਮਸ ਅਰਲੀ ਆ ਗਈ ਆ ਜਿਨ੍ਹਾਂ ਨੂੰ ਏਦਾਂ ਮਿਲ ਗਿਆ। ਪਰ ਇਹ ਵੀ ਬੜੇ ਕੱਬੇ ਨੇ, ਇਹਨਾਂ ਨੇ ਜਾਣ ਨਹੀਂ ਦੇਣੇ, ਕੈਮਰੇ ਲੱਗੇ ਹੋਣੇ ਉਹਨਾਂ ਦੀ ਗੱਡੀਆਂ 'ਚ, ਉਹਨਾਂ ਨੇ ਪਛਾਣ ਲੈਣੇ ਆ ਵੀ ਕਿਹੜੀ ਗੱਡੀ ਰੋਕ ਕੇ ਕਿੱਦਾਂ ਜਿਹੜੀ ਉੱਥੇ ਗਈ ਸੀ। ਤੇ ਹਰਜੋਤ ਸਿੰਘ ਜੀ, ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੁਛ ਖਬਰਾਂ ਦੇ ਵੱਲ ਜਿਹੜੇ ਆਪਾਂ ਵਧੀਏ, ਜਿੱਦਾਂ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਦੱਸਿਆ ਸੀਗਾ ਵੀ ਕਹਿੰਦੇ ਆਈਸ ਵਾਲਿਆਂ ਨੇ ਗ੍ਰਿਫਤਾਰੀਆਂ ਦਾ ਜਿਹੜਾ ਦੌਰ ਆ ਉਸ ਦੇ ਵਿੱਚ ਕੋਈ ਕਟੌਤੀ ਨਹੀਂ ਕੀਤੀ। ਜਿਹੜੇ ਕੁਛ ਮਾਈਗਰੈਂਟ ਜਿਹੜੇ ਚਿਲਡਰਨ ਜਿਹੜੇ ਇਸ ਟਾਈਮ ਪਹੁੰਚੇ ਹੋਏ ਆ ਕੈਂਪਾਂ ਦੇ ਵਿੱਚ, ਇੱਕ ਹਿਸਾਬ ਦੇ ਨਾਲ ਅਨਅਕੰਪਨੀਡ ਜਿਹੜੇ ਇਕੱਲੇ ਬੱਚੇ ਆਏ ਹੋਏ ਨੇ, ਉਹਨਾਂ ਨੂੰ ਜਿਹੜੇ ਆ ਕੋਈ ਅਡੋਪਟ ਕਰਨ ਦੇ ਲਈ ਜਾਂ ਸਪਾਂਸਰ ਕਰਨ ਦੇ ਲਈ ਕਹਿੰਦੇ ਤਕਰੀਬਨ 170 ਇਮੀਗ੍ਰੈਂਟਸ ਉੱਧਰ ਨੂੰ ਗਏ ਸੀ ਤੇ ਆਈਸ ਨੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਆ ਉੱਥੇ ਕਰ ਲਿਆ। ਸੋ ਕੋਈ ਵੀ ਜਿਹੜਾ ਅਡੋਪਟ ਕਰਨ ਜਾਂ ਲੈਣ ਜਾਂਦਾ ਆ ਪਹਿਲਾਂ ਉਹਨਾਂ ਦੀ ਬਾਇਓਮੈਟ੍ਰਿਕਸ ਕਰਦੇ, ਫਿੰਗਰਪ੍ਰਿੰਟ ਕਰਦੇ। 117 ਦੇ ਵਿੱਚੋਂ ਕਹਿੰਦੇ 61 ਦੇ ਕੋਲ ਤਾਂ ਕੋਈ ਨਾ ਕੋਈ ਕ੍ਰਿਮੀਨਲ ਰੈਕਡ ਨਿਕਲਿਆ ਆ ਮਾੜਾ ਮੋਟਾ, ਜਾਂ ਕੋਈ ਇਮੀਗ੍ਰੇਸ਼ਨ ਸਟੇਟਸ ਸਹੀ ਨਹੀਂ ਸੀ, ਤੇ 109 ਹੋਰ ਤਰ੍ਹਾਂ ਸੀ। ਸੋ ਉਹਨਾਂ ਨੇ ਕੀ ਕੀਤਾ, ਆਈਸ ਵਾਲਿਆਂ ਨੇ ਸਾਰਿਆਂ ਦੇ ਸਾਰੇ ਜਿਹੜੇ ਲੋਕ ਆ ਉਹ ਜਿਹੜੇ ਅਡੋਪਟ ਕਰਨ ਗਏ ਸੀ ਬੱਚਿਆਂ ਨੂੰ, ਜਾਂ ਉਹ ਬੱਚਿਆਂ ਦੇ ਕੋਈ ਰਿਸ਼ਤੇਦਾਰ ਪਹਿਲਾਂ USA 'ਚ ਰਹਿੰਦੇ ਲੈਣ ਗਏ ਸੀ, ਉਹਨਾਂ ਨੂੰ ਹੀ ਜਿਹੜਾ ਅਰੈਸਟ ਕਰ ਲਿਆ ਹੈਗਾ। ਬਿਲਕੁਲ। ਸੋ ਇਹ ਜਿਹੜੇ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਸਭ ਤੋਂ ਪਹਿਲਾਂ ਇਹਨਾਂ ਜਿਹੜੀ ਆ ਗ੍ਰਿਫਤਾਰੀਆਂ ਦੇ ਬਾਰੇ ਰਿਪੋਰਟ ਜਿਹੜੀ ਛਾਇਆ ਕੀਤੀ ਸੀਗੀ। ਸੋ ਇਹ ਦੇਖ ਲਓ ਹਰਜੋਤ ਸਿੰਘ ਜੀ ਵੀ ਇਸ ਟਾਈਮ ਕਿੱਦਾਂ ਜਿਹੜਾ ਉਹ ਚੱਲ ਰਿਹਾ ਆ। ਤੇ ਕਹਿੰਦੇ 80% ਜਿਹੜੇ ਲੋਕ ਆਈਸ ਦੇ ਦੁਆਰਾ ਸਕਰੀਨ ਕੀਤੇ ਜਾ ਰਹੇ ਆ ਸਪਾਂਸਰਸ਼ਿਪ ਪ੍ਰੋਸੈਸ ਦੇ ਵਿੱਚ, ਉਹਨਾਂ 'ਚੋਂ ਕਹਿੰਦੇ ਉਹ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਲੀਗਲੀ ਨਹੀਂ ਹੈਗੇ। ਸੋ ਉਹ ਲੋਕ ਇਸ ਟਾਈਮ ਦਰਿਆ ਦਿਲੀ ਜਿਹੜੀ ਉੱਦਾਂ ਦਿਖਾ ਰਹੇ ਆ, ਆਪ ਤਾਂ ਵਿਚਾਰੇ ਪਹਿਲਾਂ ਹੀ ਇਲੀਗਲ ਨੇ ਇੱਥੇ, ਜਾਂ ਉਹਨਾਂ ਦੇ ਕਾਗਜ਼ ਪੱਤਰ ਦੇ ਵਿੱਚ ਜਿਹੜਾ ਥੋੜ੍ਹਾ ਬਹੁਤੀ ਹੈਗੀ ਆ, ਜੇ ਪੂਰੇ ਠੀਕ ਨਹੀਂ ਆ ਤਾਂ ਵੀ ਜਿਹੜੇ ਆ ਉਹ ਕਹਿੰਦੇ ਆ ਵੀ ਜੇ ਕੋਈ ਸਾਡੇ ਵਰਗਾ ਆਇਆ ਤਾਂ ਉੱਦਾਂ ਉਹਦੇ ਵਰਗੇ ਨੂੰ ਜਿਹੜਾ ਇੱਥੋਂ ਜਿਹੜਾ ਉੱਥੋਂ ਕੱਢ ਲਿਆ ਜਾਵੇ। ਇਹ ਟਰਾਈ ਉਹ ਕਰ ਰਹੇ ਨੇ। ਕਮਲਾ ਹੈਰਿਸ ਜਿਹੜੇ ਸੈਨੇਟਰ ਹੈਗੇ ਨੇ ਕੈਲੀਫੋਰਨੀਆ ਤੋਂ, ਉਹ ਇੱਕ ਸੈਨੇਟ ਬਿੱਲ ਜਿਹੜਾ ਇੰਟਰੋਡਿਊਸ ਕਰ ਰਹੇ ਆ ਵੀ ਜਿਹੜੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਆ, ਇਹਨਾਂ ਲੋਕਾਂ ਨੂੰ ਅਰੈਸਟ ਕੀਤਾ ਗਿਆ ਜਿਹੜੇ ਸਪਾਂਸਰ ਕਰਨ ਗਏ ਆ, ਵੀ ਉਸ ਨੂੰ ਕ੍ਰਿਟੀਸਾਈਜ਼ ਕੀਤਾ ਜਾਵੇ। ਪਲੱਸ ਕੀ ਆ ਵੀ ਜਿਹੜੇ ਕਹਿੰਦੇ ਬੱਚਿਆਂ ਨੂੰ ਸਪਾਂਸਰ ਕਰਨਾ ਚਾਹੁੰਦੇ ਵੀ ਉਹਨਾਂ ਦੀ ਬੈਕਗਰਾਊਂਡ ਚੈੱਕ ਨਾ ਹੋਵੇ ਕਿਸੇ ਤਰ੍ਹਾਂ ਦੀ ਵੀ, ਕਿਉਂਕਿ ਉਹ ਤਾਂ ਆਲਰੇਡੀ USA 'ਚ ਹੀ ਆ। ਸੋ ਉਹ ਜਿਹੜੀ ਆ ਬੈਕਗਰਾਊਂਡ ਇਨਫੋਰਮੇਸ਼ਨ ਨਹੀਂ ਚੈੱਕ ਹੋਣੀ ਚਾਹੀਦੀ, ਕਹਿੰਦੇ ਨਹੀਂ ਤਾਂ ਫਿਰ ਬੱਚਿਆਂ ਕੋਲ ਜਾਣ ਨੂੰ ਕੋਈ ਜਗ੍ਹਾ ਨਹੀਂ
ਹੈਗੀ, ਇੱਕ ਤਰ੍ਹਾਂ ਨਾਲ ਉਹ ਔਰਫਨ ਹੈਗੇ ਆ ਉੱਥੇ। ਸੋ ਬੜਾ ਇਹ ਜਿਹੜਾ ਸਖਤ ਸਟੈਂਡ ਜਿਹੜਾ ਆਈਸ ਵੱਲੋਂ ਲਿਆ ਗਿਆ ਹੈਗਾ। ਤੇ ਇੱਦਾਂ ਹੀ ਖਬਰ ਇੱਕ ਹੋਰ ਐਰੀਜ਼ੋਨਾ ਤੋਂ ਜੱਜ ਨੇ ਬੜਾ ਸਖਤ ਸਟੈਂਡ ਲਿਆ। ਜਿੱਦਾਂ ਇੰਡੀਆ ਦੇ ਜੱਜ ਵੀ ਕਈ ਵਾਰੀ ਪੁੱਠੀਆਂ ਸਟੇਟਮੈਂਟਾਂ ਦੇ ਦਿੰਦੇ ਹੁੰਦੇ, ਤੁਹਾਨੂੰ ਪਤਾ ਹੀ ਆ ਬਈ। ਕੱਲ੍ਹ ਇੱਕ ਇੰਡੀਆ ਦੇ ਜੱਜ ਨੇ ਸਟੇਟਮੈਂਟ ਦੇ ਦਿੱਤੀ ਵੀ ਜੀ ਇੰਡੀਆ ਵਾਲਿਆਂ ਨੂੰ ਤਾਂ ਹਿੰਦੂ ਨੇਸ਼ਨ, ਹਿੰਦੂ ਬਣਾਉਣਾ ਚਾਹੀਦਾ ਸੀ 1947 ਚ, ਤੇ ਹੁਣ ਸਾਰੇ ਚੁੱਪ ਆ। ਤੇ ਇੱਦਾਂ ਹੀ ਇੱਕ ਐਰੀਜ਼ੋਨਾ ਤੋਂ ਜਿਹੜਾ ਜੱਜ ਆ ਉਸਨੇ ਇੱਕ ਬਹੁਤ ਹੀ ਪ੍ਰੋਮੀਨੈਂਟ ਐਕਟਿਵਿਸਟ ਹੈਗੀ ਆ ਇਮੀਗ੍ਰੇਸ਼ਨ ਦੀ, ਅਤੇ ਉਸ ਨੂੰ ਜਿਹੜਾ ਕਿਹਾ ਵੀ ਇਹਨੂੰ ਡਿਪੋਰਟ ਕੀਤਾ ਜਾਵੇ। ਉਹ ਗ੍ਰੀਨ ਕਾਰਡ ਹੋਲਡਰ ਸੀ, ਕਾਫੀ ਲੰਮੇ ਸਮੇਂ ਤੋਂ USA 'ਚ ਰਹਿ ਰਹੀ ਆ, ਕਿਤੇ ਸਾਲ 2 ਸਾਲਾਂ ਦੀ ਸੀ ਜਦੋਂ ਉਹ ਮੈਕਸੀਕੋ ਤੋਂ ਆ ਗਈ, ਸਿਟੀਜ਼ਨ ਨਹੀਂ ਬਣੀ, ਪਰ ਸਮਹਾਓ ਉਹਨੂੰ ਇੱਕ DUI ਮਿਲ ਗਈ ਸੀ 8 ਸਾਲ ਪਹਿਲਾਂ, ਅਤੇ ਹੋਰ ਛੋਟੇ ਮੋਟੇ ਉਹਦੇ 'ਤੇ ਕੋਈ ਚਾਰਜਸ ਸੀ, ਅਤੇ ਉਹਦੇ ਕਰਕੇ ਜਿਹੜੇ ਆ ਉਹ ਕਹਿੰਦੇ ਵੀ ਇਹਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਹੁਣ ਖਤਮ ਆ ਅਤੇ ਇਹਨੂੰ ਡਿਪੋਰਟ ਕੀਤਾ ਜਾਵੇ। ਅਤੇ ਉਹ ਪਿਛਲੇ ਬਹੁਤ ਸਾਲਾਂ ਤੋਂ ਜਿਹੜੀ ਆ ਇਮੀਗ੍ਰੇਸ਼ਨ ਰਾਈਟਸ ਦੇ ਲਈ ਉਹ ਗੱਲਬਾਤ ਕਰ ਰਹੀ ਹੈਗੀ ਆ। ਜੀ ਬਿਲਕੁਲ। ਸੋ ਅਲਹੈਂਦਰਾ ਪਾਬਲੋਜ਼ ਨਾਂ ਦੀ 33 ਸਾਲਾਂ ਦੀ ਜਿਹੜੀ ਐਕਟਿਵਿਸਟ ਹੈਗੀ ਆ, ਅਤੇ ਇੱਕ ਪਟੀਸ਼ਨ ਕਹਿੰਦੇ ਐਰੀਜ਼ੋਨਾ ਦੇ ਗਵਰਨਰ ਡਗ ਡਿਊਸੀ ਦੇ ਕੋਲ ਗਈ ਹੋਈ ਆ ਵੀ ਜਿਹੜੀ ਇਹਦੀ 8 ਸਾਲ ਪੁਰਾਣੀ DUI ਦੀ ਅਰੈਸਟ ਆ ਉਸ ਨੂੰ ਇਹਦੀ ਡੈਪੋਟੇਸ਼ਨ ਪ੍ਰੋਸੀਡਿੰਗ ਦੇ ਵਿੱਚ ਜਿਹੜੇ ਹਿਸਾਬ ਦੇ ਨਾਲ ਇਸ ਨੂੰ ਛੱਡ ਦਿੱਤਾ ਜਾਵੇ, ਇਹਨੂੰ ਡਿਪੋਰਟ ਜਿਹੜਾ ਉਹ ਨਾ ਕੀਤਾ ਜਾਵੇ। ਸੋ ਅਤੇ 10,000 ਕਹਿੰਦੇ ਸਿਗਨੇਚਰ ਜਿਹੜੇ ਇਸ ਪਟੀਸ਼ਨ ਦੇ ਉੱਤੇ 24 ਘੰਟਿਆਂ ਦੇ ਵਿੱਚ ਉਹ ਵੀ ਜਿਹੜੇ ਗਏ ਸੀਗੇ। ਸੋ ਇਹਦੇ ਨਾਲ ਇਹ ਆ ਹਰਜੋਤ ਸਿੰਘ ਜੀ ਵੀ ਜੇ ਆਈਸ ਵਾਲੇ ਚਾਹੁੰਦੇ ਆ ਵੀ ਜੇ ਉਹ ਚਾਹੁੰਦੇ ਆ ਵੀ ਜੇ ਕਿਸੇ ਦਾ ਕੋਈ ਕ੍ਰਿਮੀਨਲ ਰੈਕਡ ਉਹਨਾਂ ਨੂੰ ਲੱਭਦਾ ਆ, ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਵੀ ਹੋ, ਤਾਂ ਉਹਨਾਂ ਦੇ ਕੋਲ ਮੱਦ ਹੈਗੀ ਆ, ਉਹਨਾਂ ਦੇ ਕੋਲ ਅਖਤਿਆਰ ਹੈਗਾ ਆ ਵੀ ਉਹ ਤੁਹਾਨੂੰ ਤੁਹਾਡੇ ਵਾਪਸ ਜਿਸ ਮੁਲਕ ਤੋਂ ਆਏ ਹੋ ਉੱਥੇ ਤੁਹਾਨੂੰ ਘੱਲ ਸਕਦੇ ਆ, ਉੱਥੇ ਤੁਹਾਨੂੰ ਡਿਪੋਰਟ ਕਰ ਸਕਦੇ ਆ। ਇਹ ਪਹਿਲੀ ਕੋਈ ਖਬਰ ਨਹੀਂ ਆ ਅਤੇ ਨਾ ਹੀ ਇਹ ਕੋਈ ਅਖੀਰਲੀ ਹੋਣੀ ਆ। ਇੱਦਾਂ ਦਾ ਸਿਲਸਿਲਾ ਜਿਹੜਾ ਉਹ ਸਗੋਂ ਦਿਨ ਬ ਦਿਨ ਵੱਧਦਾ ਜਿਹੜਾ ਆ ਉਹ ਜਾਵੇਗਾ। ਸੋ ਇੱਕ ਵਾਰ ਫਿਰ ਜਿੰਨੇ ਵੀ ਆਪਣੇ ਭੈਣ ਭਰਾ ਇਮੀਗਰੈਂਟ ਹੈਗੇ ਆ, ਸਿਟੀਜ਼ਨ ਨਹੀਂ ਬਣੇ, ਚਾਹੇ ਤੁਸੀਂ ਪੋਲੀਟੀਕਲ ਅਸਾਈਲਮ 'ਤੇ ਆ, ਵਰਕ ਪਰਮਿਟ 'ਤੇ ਆ, ਗ੍ਰੀਨ ਕਾਰਡ ਹੋਲਡਰ ਆ, ਕਿਸੇ ਤਰ੍ਹਾਂ ਦੀ ਵੀ DUI ਜਿਹੜਾ ਉਹਦਾ ਬੜਾ ਧਿਆਨ ਰੱਖਿਆ ਜਾਵੇ। DUI ਵਾਲੇ ਨੂੰ ਡਿਪੋਰਟ ਕੀਤਾ ਜਾ ਸਕਦਾ। ਉਹ ਤੁਹਾਡੇ ਸਾਹਮਣੇ ਆ, ਦੇਖੋ ਵੀ ਉਹ ਐਕਟਿਵਿਸਟ ਵੀ ਹੈਗੀ ਆ, ਉਹਨੂੰ ਡਿਪੋਰਟ ਕਰ ਰਹੇ ਆ ਛੋਟੇ ਛੋਟੇ ਚਾਰਜਸ ਦੇ ਉੱਤੇ। ਕਈ ਵਾਰੀ ਕੀ ਹੁੰਦਾ ਨਾ ਵੀ ਸਟੋਰ ਦੇ ਵਿੱਚ ਕੋਈ ਪੈਟੀ ਥੈਫਟ ਕਰਕੇ ਵੀ ਤੁਹਾਡੇ ਮਿਸਡਮੀਨਰ ਦਾ ਚਾਰਜ ਲੱਗ ਜਾਏ ਅਤੇ ਸਿਟੀਜ਼ਨ ਨਹੀਂ ਤੁਸੀਂ ਬਣ ਸਕਦੇ। ਸੋ ਇੱਦਾਂ ਦੇ ਚਾਰਜਸ ਵੀ ਬਹੁਤ ਖਤਰਨਾਕ। ਸੋ ਸਾਰੇ ਰੈਕਡ ਜਿਹੜਾ ਆ ਆਪਣਾ ਉਹ ਕਲੀਨ ਰੱਖਣਾ ਚਾਹੀਦਾ ਹੈਗਾ। ਬਿਲਕੁਲ ਬਿਲਕੁਲ ਜੀ। ਅਤੇ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੇ ਜੱਜ ਨੇ ਉਹਨਾਂ ਨੇ ਹੁਣ ਆਈਸ ਨੂੰ ਮਿਹਨਤ ਕੀਤੀ ਆ, ਉਹਨਾਂ ਨੂੰ ਬੇਨਤੀ ਹੋਈ ਕੀਤੀ ਆ ਵੀ ਭਾਈ ਜਿਹੜੀਆਂ ਸਾਡੀਆਂ ਅਦਾਲਤਾਂ ਆ ਉਸ ਨੂੰ ਇਮੀਗ੍ਰੇਸ਼ਨ ਦੇ ਬਾਬਤ ਜਿਹੜੀਆਂ ਹੋ ਰਹੀਆਂ ਆ ਗ੍ਰਿਫਤਾਰੀਆਂ ਆ ਉਸ ਤੋਂ ਠੀਕ ਰੱਖੋ, ਉਸ ਤੋਂ ਬਾਹਰ ਰੱਖੋ। ਕਿਉਂ ਤੁਸੀਂ ਆ ਕੇ ਜਿਹੜੇ ਕੋਰਟਸ ਦੇ ਵਿੱਚ ਆ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਰਹੇ ਹੋ। 25 ਸਾਲਾਂ ਤੋਂ ਲਗਾਤਾਰ ਕਹਿੰਦੇ ਜਿਹੜੇ ਸਕੂਲ, ਹੌਸਪੀਟਲ, ਪਲੇਸ ਆਫ ਵਰਸ਼ਿਪ ਉਹ ਬੇਸਿਕਲੀ ਫੈਡਰਲ ਇਮੀਗ੍ਰੇਸ਼ਨ ਆਫਿਸਰਸ ਦੇ ਲਈ ਆਫ ਲਿਮਿਟ ਸੀਗੇ, ਇੱਥੇ ਇਹ ਜਾਂਦੇ ਨਹੀਂ ਸੀ ਗ੍ਰਿਫਤਾਰੀਆਂ ਕਰਨ ਦੇ ਲਈ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਆਈਸ ਵਾਲੇ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਹੁਣ ਨਹੀਂ ਕਰਦੇ। ਉਹ ਚਾਹੇ ਕੋਰਟ ਆ, ਚਾਹੇ ਚਰਚ ਆ, ਚਾਹੇ ਸਕੂਲ ਆ, ਚਾਹੇ ਹੌਸਪੀਟਲ ਆ, ਇੱਥੋਂ ਸਾਰਿਆਂ ਨੂੰ ਜਿਹੜਾ ਵੀ ਉਹਨਾਂ ਨੂੰ ਲੱਭਦਾ ਆ ਉਸ ਬੰਦੇ ਨੂੰ ਗ੍ਰਿਫਤਾਰ ਕਰੀ ਜਾ ਰਹੇ ਆ। ਕਿ ਪਹਿਲੋਂ ਜਿਹੜੇ ਇਸ ਨੂੰ ਸੈਂਸਿਟਿਵ ਲੋਕੇਸ਼ਨਸ ਦੇ ਵਿੱਚ ਜਿਹੜਾ ਉਹ ਰੱਖਿਆ ਜਾਂਦਾ ਸੀ ਅਤੇ ਅਫਸਰ ਜਿਹੜੇ ਆਈਸ ਵਾਲੇ ਇੱਧਰ ਨਹੀਂ ਸੀ ਜਾਂਦੇ, ਪਰ ਹੁਣ ਪਿੱਛੋਂ ਜਿਹੜੀ ਮਿਲੀ ਹਦਾਇਤਾਂ ਆ ਜਾਂ ਖੁੱਲ੍ਹ ਕਹਿ ਲਓ ਉਸ ਦੇ ਮੁਤਾਬਕ ਇੱਦਾਂ ਜਿਹੜਾ ਚੱਲ ਰਿਹਾ। ਆਪਾਂ ਰੀਸੈਂਟਲੀ ਦੇਖਿਆ ਵੀ ਇੱਕ ਸਟੇਟ ਦੇ ਵਿੱਚ ਜਿਹੜੀ ਇੱਕ ਜੱਜ ਸੀਗੀ ਉਸਨੇ ਇੱਦਾਂ ਇੱਕ ਬੰਦੇ ਨੂੰ ਜਿਹੜਾ ਉੱਥੋਂ ਭਜਾ ਦਿੱਤਾ ਸੀਗਾ ਵੀ ਉਸ ਨੂੰ ਹਿਰਾਸਤ ਦੇ ਵਿੱਚ ਲੈਣ ਚਾਹੇ ਸੀ ਆਈਸ ਵਾਲੇ, ਅਤੇ ਬਾਅਦ ਦੇ ਵਿੱਚ ਹੁਣ ਉਸ ਨੂੰ ਇੱਕ ਹਿਸਾਬ ਦੇ ਨਾਲ ਰੀਕਾਲ ਜਿਹੜਾ ਉਹ ਕੀਤਾ ਜਾ ਰਿਹਾ। ਸੋ ਬਿਲਕੁਲ ਜਿਹੜੇ ਜੱਜ ਆ ਉਹ ਕਹਿੰਦੇ ਵੀ ਅਸੀਂ ਆਪਣੇ ਸ਼ਾਂਤਮਈ ਮਨ ਦੇ ਨਾਲ ਡਿਸੀਜਨ ਨਹੀਂ ਦੇ ਸਕਦੇ, ਅਤੇ ਨਾ ਹੀ ਜਿਹੜਾ ਡਿਫੈਂਡੈਂਟ ਹੈਗਾ ਆ ਕੋਰਟ ਦੇ ਵਿੱਚ ਉਹਨੂੰ ਪਹਿਲਾਂ ਹੀ ਡਰ ਦਾ ਮਾਹੌਲ ਆ ਵੀ ਮੈਂ ਜਦੋਂ ਬਾਹਰ ਨਿਕਲਿਆ ਮੈਨੂੰ ਹੀ ਨਹੀਂ ਫੜ ਲੈਣਾ, ਹੈ ਨਾ। ਸੋ ਉਹ ਕਹਿੰਦੇ ਵੀ ਕੋਰਟਸ ਨੂੰ ਜਿਹੜਾ ਆ ਇੱਕ ਸਾਈਡ 'ਤੇ ਛੱਡਿਆ ਜਾਵੇ। ਜਦੋਂ ਡਿਸੀਜਨ ਹੋ ਜਾਂਦਾ ਆ ਜੱਜ ਦਾ, ਫਿਰ ਉਹ ਤੋਂ ਬਾਅਦ ਜਿਹੜੀ ਆ ਉਹ ਉਹਨਾਂ ਨੂੰ ਦੱਸਣ ਆਈਸ ਵਾਲਿਆਂ ਨੂੰ ਜਾਂ ਹੋਮਲੈਂਡ ਸਿਕਿਉਰਿਟੀ ਨੂੰ ਵੀ ਹਾਂ ਇਹ ਬੰਦੇ ਨੂੰ ਤੁਸੀਂ ਡਿਪੋਰਟ ਕਰ ਸਕਦੇ ਜਾਂ ਨਹੀਂ ਕਰ ਸਕਦੇ। ਸਰੋਤਿਆਂ ਨੂੰ ਦੱਸਦੇ ਜਾਈਏ 1200% ਕੋਰਟਾਂ ਦੇ ਵਿੱਚੋਂ ਅਰੈਸਟ ਦਾ ਇਨਕਰੀਜ਼ ਹੋਇਆ ਹੈਗਾ ਆ ਪਿਛਲੇ ਸਮੇਂ ਦੇ ਵਿੱਚ। ਦੇਖੋ 1200%, ਇਹ ਬਹੁਤ ਜ਼ਿਆਦਾ ਆ। ਅਤੇ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ ਜੇ ਆਈਸ ਦੀ ਗੱਲ ਕਰਦੇ ਜਾਈਏ, ਕਹਿੰਦੇ ਵਰਕ ਪਲੇਸ ਦੇ ਉੱਤੇ 640% ਇਨਕਰੀਜ਼ ਹੋਇਆ ਆਈਸ ਵੱਲੋਂ
ਕਾਮਿਆਂ ਨੂੰ ਅਰੈਸਟ ਕਰਨ ਦੇ ਲਈ ਉਹਨਾਂ ਦੇ ਥਾਵਾਂ ਤੋਂ ਜਿਹੜਾ ਜੋ ਆਪਾਂ ਇਸ ਦੀ ਜਿਹੜੀ ਸ਼ੁਰੂਆਤ ਬਹੁਤੀ ਜਿਹੜੀ ਉਹ 7-11 ਦੇ ਜਿਹੜੇ ਛਾਪੇਮਾਰੀ ਦੇ ਨਾਲ ਹੋਈ ਸੀ, ਜਿਸ ਦੀ ਬਾਅਦ ਦੇ ਵਿੱਚ ਇਹੀ ਰਿਪੋਰਟ ਸਾਹਮਣੇ ਆਈ ਸੀ ਵੀ ਉਹਨਾਂ ਦੇ ਜਿਹੜੇ ਐਕਚੁਅਲ ਓਨਰ ਹੈਗੇ 7-11 ਦੇ, ਉਹੀ ਆਈਸ ਦੇ ਨਾਲ ਮਿਲ ਜੁਲ ਕੇ ਜਿਹੜੇ ਆ ਇਹ ਕੰਮ ਕਰਵਾ ਰਹੇ ਸੀ। ਘਰ ਦਾ ਭੇਤੀ ਲੰਕਾ ਢਾਏ ਵਾਲੀ ਗੱਲ ਸੀ। 7-11 ਕੰਪਨੀ ਦੇ ਮਾਲਕ ਜਿਹੜੇ ਆ ਉਹਨਾਂ ਨੇ ਹੀ ਆਪਣੇ ਫਰੈਂਚਾਈਜ਼ੀ ਜਿਹੜੇ ਸੀਗੇ ਉਹਨਾਂ ਨੂੰ ਹੀ ਇਨਫੋਰਮੇਸ਼ਨ ਦੇ ਕੇ ਤੇ ਜਿਹੜੇ ਉੱਥੇ ਛਾਪੇ ਮਰਵਾਏ। ਤੇ ਹੁਣ ਦੇਖੋ ਵੀ ਅੱਜ ਵਾਈਸ ਵੱਲੋਂ ਖਬਰ ਆ ਰਹੀ ਆ ਵੀ ਆਈਸ ਰੇਟ ਦੇ ਨਾਲ 640% ਇਨਕਰੀਜ਼ ਹੋਇਆ 2018 ਦੇ ਵਿੱਚ ਵਰਕ ਪਲੇਸ ਦੇ ਉੱਤੇ, ਤੇ 2017 ਦੇ ਵਿੱਚ 311% ਸੀ। ਸੋ ਸਾਰੇ ਪਾਸੇ ਜਿਹੜੀ ਆ ਇਮੀਗ੍ਰੇਸ਼ਨ ਤੇ ਆਈਸ ਜਿਹੜੇ ਆ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ, ਹੋਮਲੈਂਡ ਸਿਕਿਉਰਿਟੀ, ਤੇ ਜੇ ਤੁਸੀਂ ਕਿਤੇ ਖਬਰਾਂ ਵੀ ਦੇਖੋ ਤੇ ਉਹ ਲਗਭਗ ਮੈਨੂੰ ਲੱਗਦਾ ਵੀ 30-40% ਜਿਹੜੀਆਂ ਆ ਉਹ ਇਮੀਗ੍ਰੇਸ਼ਨ ਦੇ ਰਿਲੇਟਡ ਹੀ ਹੁੰਦੀਆਂ ਹੈਗੀਆਂ। ਜੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਇਮੀਗ੍ਰੇਸ਼ਨ ਦੇ ਨਾਲ ਹੀ ਜੁੜੀ ਹੋਈ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਆਪਾਂ ਜਾਣਦੇ ਵੀ 2 ਮਹੀਨੇ ਪਹਿਲਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਬਲਿਕ ਚਾਰਜ ਨੂੰ ਲੈ ਕੇ ਇੱਕ ਨਵੀਂ ਮੱਦ ਜਿਹੜੀ ਆ ਉਹ ਪੇਸ਼ ਕੀਤੀ ਸੀ ਵੀ ਆਹ ਚੀਜ਼ਾਂ ਨੂੰ ਅਸੀਂ ਪਬਲਿਕ ਚਾਰਜ ਮੰਨਾਂਗੇ, ਅਤੇ ਜਿਹੜੇ ਲੋਕ ਅਮਰੀਕਾ ਦੇ ਉੱਤੇ ਸਰਕਾਰ ਦੇ ਉੱਤੇ ਭਾਰ ਬਣਨਗੇ ਅਸੀਂ ਉਹਨਾਂ ਨੂੰ ਜਿਹੜਾ ਗਾਂਹ ਅੱਗੇ ਤੋਂ ਜਿਹੜੀ ਇਮੀਗ੍ਰੇਸ਼ਨ ਸਟੇਟਸ ਬੇਸਿਕਲੀ ਉਹਨਾਂ ਦਾ ਰਿਵੋਕ ਕਰ ਸਕਦੇ ਹਾਂ ਜਾਂ ਉਸ ਦੇ ਵਿੱਚ ਵਾਧਾ ਜਿਹੜਾ ਉਹ ਨਹੀਂ ਕਰਨਗੇ। ਸੋ ਇਹ ਕਾਫੀ ਜਿਹੜੀ ਇਸ ਦੇ ਕਰਕੇ ਜਿਹੜਾ ਖਾਸ ਕਰਕੇ ਕਹਿ ਸਕਦੇ ਹਾਂ ਵੀ ਜਿਹੜਾ ਇਮੀਗ੍ਰੇਸ਼ਨ ਦਾ ਭਵਿੱਖ ਆ ਉਹ ਬੜਾ ਸੰਕਟ ਦੇ ਵਿੱਚ ਕਹਿ ਸਕਦੇ ਹਾਂ। ਜਿਹੜੇ ਇਮੀਗ੍ਰੈਂਟਸ ਜਿਹੜੇ ਇੱਥੇ ਆਏ ਵੀ ਹੋਏ ਆ ਉਹ ਵੀ ਬੜੇ ਸੰਕਟ ਦੇ ਵਿੱਚ ਇਸ ਦੇ ਬਾਬਤ ਲੱਗ ਰਹੇ ਨੇ। ਸੋ ਜਿਹੜਾ ਇਹ ਪ੍ਰਪੋਜ਼ਡ ਐਕਸਪੈਂਸ਼ਨ ਹੈਗੀ ਆ ਇਸ ਦੀ ਵੀ ਇਹ ਪਬਲਿਕ ਚਾਰਜ ਕਿਸ ਨੂੰ ਜਿਹੜਾ ਆ ਉਹ ਮੰਨਿਆ ਜਾਵੇ, ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਅਮਰੀਕਨ ਡਰੀਮ ਵੀ ਆ ਉਹ ਮਿੱਟੀ ਦੇ ਵਿੱਚ ਮਿਲ ਸਕਦਾ ਆ। ਅਤੇ ਬਹੁਤ ਸਾਰੇ ਲੋਕ ਜਿਹੜੇ ਇਸ ਟਾਈਮ ਅਸਾਈਲਮ ਬੇਸਡ ਵਰਕ ਪਰਮਿਟ 'ਤੇ ਆ ਜਾਂ ਕਿਸੇ ਵੀ ਵਰਕ ਪਰਮਿਟ 'ਤੇ ਆ, ਜੇ ਉਹ 100% ਸਰਕਾਰ ਦੇ ਉੱਤੇ ਭਾਰ ਬਣ ਕੇ ਚੱਲ ਰਹੇ ਆ ਅਤੇ ਚਾਹੇ ਉਹ ਮੈਡੀਕਲ ਲੈ ਰਹੇ ਆ ਚਾਹੇ ਉਹ ਕੁਛ ਕਰ ਰਹੇ ਆ, ਉਹ ਕਾਫੀ ਜਿਹੜਾ ਖਤਰੇ 'ਚ ਹੋ ਸਕਦਾ। ਜਿੱਦਾਂ ਆਪਾਂ ਪਹਿਲੋਂ ਵੀ ਦੱਸਦੇ ਰਹੇ ਹਾਂ ਵੀ ਇਹਨਾਂ ਨੇ ਰੀਸੈਂਟਲੀ ਜਿਹੜੇ ਆંકੜਿਆਂ ਦੇ ਵਿੱਚ ਜਿਹੜਾ ਹੇਰ ਬਦਲ ਕੀਤਾ ਆ ਵੀ ਇੱਕ ਜੇ ਇੰਡੀਵਿਜੂਅਲ ਬੰਦਾ ਆ ਜਾਂ ਫੈਮਿਲੀ ਵਾਲਾ ਆ, ਫੈਮਿਲੀ ਆਫ 4 ਵਾਲਾ ਆ, ਵੀ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਕਰ ਦਿੱਤਾ ਆ ਪਾਵਰਟੀ ਲਾਈਨ ਤੋਂ ਜਿਹੜੇ ਕਈ ਗੁਣਾ ਵੱਧ ਜਿਹੜੀ ਉਹਨਾਂ ਦੀ ਹੋਣੀ ਚਾਹੀਦੀ ਆ, ਤਾਂ ਜੋ ਤੁਹਾਡੀ ਜਿਹੜੀ ਅੜਚਣ ਨਾ ਆਵੇ। ਇਹ ਦੇਖੋ ਜਿਹੜੀਆਂ ਗੱਲਾਂ ਹੋਣੀਆਂ ਕੇਸ ਟੂ ਕੇਸ ਮੈਟਰ ਕਰਨੀਆਂ ਆ ਹਰ ਇੱਕ ਦੀ, ਵੀ ਤੁਸੀਂ ਪਿਛਲੇ 3 ਸਾਲਾਂ 'ਚ, ਕਿਉਂਕਿ ਜਿੰਨੀ ਕੁ ਚੀਜ਼ ਹਰਜੋਤ ਸਿੰਘ ਜੀ ਇਹਦੇ ਵਿੱਚ ਪੜ੍ਹ ਕੇ ਜਿਹੜੀ ਜਿੰਨੀ ਕੁ ਸਮਝ ਆਈ ਆ, ਪਿਛਲੇ 3 ਸਾਲਾਂ ਦਾ ਰੈਕਡ ਜਿਹੜਾ ਉਹ ਚੈੱਕ ਕਰ ਸਕਦੇ ਨੇ, ਜ਼ਰੂਰੀ ਨਹੀਂ ਆ ਵੀ ਹਰ ਇੱਕ ਦਾ ਕਰਨ। ਜਿਹੜੀ ਉਹ ਚੀਜ਼ ਉਹਨਾਂ ਨੇ ਵਿੱਚ ਲਿਖੀ ਸੀ 12 ਮਹੀਨੇ ਦੀ, ਵੀ ਜੇ 12 ਮਹੀਨੇ ਤੁਸੀਂ ਕੋਈ ਅਜਿਹਾ ਪ੍ਰੋਗਰਾਮ ਯੂਜ਼ ਕੀਤਾ ਜਿਹੜਾ 100% ਸਰਕਾਰ ਦੇ ਉੱਤੇ ਭਾਰ ਵਾਲਾ ਆ, ਤਾਂ ਉਹ ਉਸ ਦੇ ਵਿੱਚ ਪ੍ਰੋਬਲਮ ਜਿਹੜੀ ਉਸ ਦੇ ਵਿੱਚ ਆ ਸਕਦੀ ਆ। ਇੱਕ ਜ਼ਰੂਰ ਅਸੀਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, USCIS ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਾ ਕੇ ਤੁਸੀਂ ਪਬਲਿਕ ਚਾਰਜ ਦੀ ਜਿਹੜੀ ਡੈਫੀਨੇਸ਼ਨ ਆ ਉਹ ਤੁਸੀਂ ਖੁਦ ਵੀ ਜਿਹੜਾ ਉਹ ਜ਼ਰੂਰ ਪੜ੍ਹੋ, ਕਿਹੜੀ ਚੀਜ਼ ਜਿਹੜੀ ਉਸ ਪਬਲਿਕ ਚਾਰਜ ਦੇ ਅਧੀਨ ਜਿਹੜੀ ਆ ਉੱਧਰ ਆ ਰਹੀ ਆ। ਸੋ 16 ਅਕਤੂਬਰ ਨੂੰ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਸਾਰਾ ਜਿਹੜਾ ਆ ਉਹ ਲਾਅ ਨੂੰ ਛਾਪ ਦਿੱਤਾ ਸੀ। ਸੈਕਸ਼ਨ 212A4 ਜਿਹੜਾ ਆ ਇਸ ਦੇ ਅਧੀਨ ਜਿਹੜਾ INA ਦੇ ਜਿਹੜਾ ਸੈਕਸ਼ਨ ਹੈਗਾ ਆ ਉਸ ਦੇ ਅਧੀਨ ਇਹਨਾਂ ਨੇ ਜਿਹੜੇ ਚੇਂਜਿਸ ਆ ਉੱਥੇ ਲਿਆ ਰਹੇ ਨੇ। ਬਿਲਕੁਲ, ਇਹਦੇ ਸੰਬੰਧ ਦੇ ਵਿੱਚ ਜਿਹੜੀ ਆ ਕਹਿੰਦੇ ਕੈਲੀਫੋਰਨੀਆ ਸਟੇਟ ਜਿਹੜੀ ਸਾਡੀ ਸਟੇਟ ਆ ਉਹ ਸਭ ਤੋਂ ਜ਼ਿਆਦਾ ਹਿੱਟ ਹੋਊਗੀ। ਕਹਿੰਦੇ ਮੈਜੋਰਟੀ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਉਹ ਕੈਲੀਫੋਰਨੀਆ 'ਚ ਆਉਂਦੇ ਆ। ਸੋ ਇਸ ਕਰਕੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ਾਵੀਅਰ ਵਸੇਰਾ ਉਹਨਾਂ ਨੇ 51 ਪੇਜਾਂ ਦੀ ਜਿਹੜਾ ਕਮੈਂਟ ਵਾਲਾ ਬਾਕਸ ਆ ਉੱਥੇ ਇੱਕ ਲੈਟਰ ਘੱਲੀ ਹੈਗੀ ਆ। ਕਹਿੰਦੇ ਪਈ ਇੱਕ ਤਰ੍ਹਾਂ ਨਾਲ ਤੁਸੀਂ ਲਾਲ ਸ਼ਾਹੀ ਦੇ ਨਾਲ ਇਹ ਲਿਖਣ ਜਾ ਰਹੇ ਆ ਪਈ ਸਾਡੇ ਕੋਲ ਲੋ ਇਨਕਮ ਵਾਲੇ ਜਿਹੜੇ ਬੰਦੇ ਆ ਉਹ ਨਾ ਆਉਣ। ਸੋ ਇੱਕ ਤਰ੍ਹਾਂ ਨਾਲ ਉਹਨਾਂ ਦੀ ਜਿਹੜੀ ਓਪਰਚੁਨਿਟੀ ਆ ਉਹਨੂੰ ਖਤਮ ਕਰਨ ਜਾ ਰਹੇ ਆ। ਕਹਿੰਦੇ ਸਾਡੀ ਸਟੇਟ ਬੈਟਰ ਹੈਗੀ ਆ, ਹਰ ਕੋਈ ਹੈਲਥੀ ਹੈਗਾ ਅਤੇ ਹੈਲਥ ਕੇਅਰ ਲੈ ਰਿਹਾ ਆ, ਪਰ ਜੇ ਇਹ ਲਾਗੂ ਹੋ ਜਾਂਦਾ ਤੇ ਇਹਦੇ ਨਾਲ ਮਿਲੀਅਨਸ ਆਫ ਲੋਕ ਜਿਹੜੇ ਆ ਉਹਨਾਂ ਨੂੰ ਅਫੈਕਟ ਪਏਗਾ। ਜੀ ਬਿਲਕੁਲ। ਸੋ ਕਈ ਲੋਕਾਂ ਦੀ ਪਬਲਿਕ ਚਾਰਜ ਦੇ ਤਹਿਤ ਇਨਐਡਮਿਸਿਬਿਲਿਟੀ ਯਾਨੀ ਕਿ ਅਮਰੀਕਾ ਦੇ ਵਿੱਚ ਆਉਣ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਜਿਹੜੀ ਉਹ ਲੱਗ ਸਕਦੀ ਆ, ਉੱਥੇ ਉਹਨਾਂ ਦਾ ਆਉਣਾ ਨਾਮੁਮਕਿਨ
ਹੋ ਸਕਦਾ ਹੈ। ਸੋ ਕਾਫੀ ਜਿਹੜੇ ਚੇਂਜਸ ਇਸ ਪਬਲਿਕ ਚਾਰਜ ਦੇ ਤਹਿਤ ਆ ਸਕਦੇ ਨੇ। ਸੋ ਇੱਕ ਵਾਰੀ ਫੇਰ ਦੱਸ ਜਾਈਏ, ਇਹ ਅਜੇ ਪ੍ਰਪੋਜ਼ਡ ਚੇਂਜ ਹੈਗਾ ਆ, ਅਜੇ ਐਡਵਾਂਸਮੈਂਟ ਆਫ ਜਿਹੜੀ ਇਹ ਰੂਲ ਚੱਲ ਰਹੀ ਆ, ਇਹਦੀ ਫਾਈਨਲ ਡੇਟ ਅਜੇ ਕੋਈ ਤੈਅ ਨਹੀਂ ਹੋਈ, ਜਿਹੜੀ ਇਹ ਪੋਲਿਸੀ ਚੇਂਜ ਜਿਹੜੀ ਆ ਕਿਸ ਦਿਨ ਤੋਂ ਜਿਹੜੀ ਹੋਵੇਗੀ। ਸੋ ਇਹ ਪੋਲਿਸੀ ਚੇਂਜ ਹੋਣ ਤੋਂ ਪਹਿਲਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਐਲੀਜੀਬਲ ਹੈਗੇ ਨੇ, ਉਹ ਜਿਹੜੇ ਸਿਟੀਜ਼ਨ ਬਣਨ ਦੇ ਲਈ ਤੁਸੀਂ ਆਪੋ ਆਪਣੀ ਜਿਹੜੇ ਡਾਕੂਮੈਂਟਸ ਪੂਰੇ ਕਰਕੇ ਆਪਣੀਆਂ ਫਾਈਲਸ ਨੂੰ ਜਿਹੜੀਆਂ ਆ ਸਿਟੀਜ਼ਨਸ਼ਿਪ ਦੀਆਂ ਫਾਈਲਸ ਨੂੰ ਉਸ ਨੂੰ ਤੁਸੀਂ ਲਾਇਆ ਜਾਵੇ। ਅਦਰਵਾਈਜ਼ ਨਹੀਂ ਤਾਂ ਬਹੁਤ ਸਾਰੇ ਲੋਕ ਇਹ ਹਰਜੋਤ ਸਿੰਘ ਜੀ, ਤੁਸੀਂ ਇਮੀਗ੍ਰੇਸ਼ਨ ਦੇ ਬਿਜ਼ਨਸ ਦੇ ਵਿੱਚ ਹੋ, ਤੁਸੀਂ ਹੁਣ ਖਾਸ ਕਰਕੇ ਕਵਰਡ ਕੈਲੀਫੋਰਨੀਆ ਦੇ ਨਾਲ ਜੁੜੇ ਹੋ, ਤੁਸੀਂ ਜ਼ਿਆਦਾ ਦੱਸ ਸਕਦੇ ਹੋ ਵੀ ਕਿੰਨੇ ਕੁ ਲੋਕ ਜਿਹੜੇ ਆਪਣੇ ਆ ਇਸ ਦੇ ਨਾਲ ਜਿਹੜੇ ਖਾਸ ਕਰਕੇ ਇਨਕਮ ਬੇਸ ਦੇ ਕਰਕੇ ਜਿਹੜੇ ਉਸ ਦੇ ਵਿੱਚ ਉਹਨਾਂ ਦੇ ਜਿਹੜੇ ਕੇਸ ਆ ਅੱਗੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਮੁਸ਼ਕਿਲਾਂ ਆ ਸਕਦੀਆਂ। ਜੀ ਸੋ ਬਿਲਕੁਲ ਬਹੁਤ ਹੀ ਖਤਰਾ। ਸੋ ਇਹਦਾ ਸਾਰਿਆਂ ਦਾ ਸੋਲੂਸ਼ਨ ਇੱਕੋ ਹੀ ਆ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਇਮੀਡੀਏਟਲੀ ਜੇ ਤੁਸੀਂ ਕੁਆਲੀਫਾਈ ਕਰਦੇ ਸਿਟੀਜ਼ਨ ਬਣੋ। ਪਹਿਲਾਂ ਆਪਣੇ ਬਹੁਤ ਸਾਰੇ ਜਿਹੜੇ ਭੈਣ ਭਰਾ ਉਹਨਾਂ ਨੂੰ ਆਦਤ ਆ ਵੀ ਨਹੀਂ ਯਾਰ ਅਸੀਂ ਸਿਟੀਜ਼ਨ ਕੀ ਬਣਨਾ, ਇੰਡੀਆ ਦੇ ਹੈਗੇ ਆ। ਸੋ ਛੇਤੀ ਤੋਂ ਛੇਤੀ ਜਿਹੜਾ ਆ ਸਿਟੀਜ਼ਨ ਬਣਨਾ ਚਾਹੀਦਾ। ਅਤੇ ਜਿਹੜੀਆਂ ਨਿਊਜ਼ ਆ ਇਹਨਾਂ ਦੇ ਉੱਤੇ ਪੂਰੀ ਅੱਖ ਰੱਖੋ, ਨਹੀਂ ਤਾਂ ਕਈ ਵਾਰ ਕੀ ਹੁੰਦਾ ਯਾਰ ਸਾਨੂੰ ਪਤਾ ਹੀ ਨਹੀਂ ਲੱਗਿਆ, ਸਾਨੂੰ ਕਿਸੇ ਨੇ ਦੱਸਿਆ ਨਹੀਂ, ਇਹ ਤੁਹਾਨੂੰ ਨੋਟ ਕਰਨਾ ਪੈਂਦਾ ਹੈਗਾ ਆ। ਅਤੇ ਮੁੜ ਕੇ ਇਹ ਨਾ ਹੋਵੇ ਵੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹੀ ਆ, ਫਿਰ ਜਿਹੜੇ ਸਪੋਂਸਰ ਵੀ ਕਰਦੇ ਉਹਨਾਂ ਦੇ ਉੱਤੇ ਵੀ ਐਕਸ਼ਨ ਆਉਣੇ ਆ। ਸੋ ਬਹੁਤ ਕੁਝ ਇਮੀਗ੍ਰੇਸ਼ਨ 'ਚ ਚੇਂਜਸ ਹੋ ਰਹੀਆਂ। ਟਰੰਪ ਐਡਮਿਨਿਸਟ੍ਰੇਸ਼ਨ ਟਰਾਈ ਕਰ ਰਿਹਾ ਡਿਵਰਟ, ਜੇ ਕਾਂਗਰਸ ਨਹੀਂ ਪਾਸ ਕਰਦੀ ਵੀ ਕਿਸ ਤਰ੍ਹਾਂ ਕਾਂਗਰਸ ਤੋਂ ਬਿਨਾਂ ਹੀ ਜਿਹੜਾ ਆ ਉਹਨੂੰ ਅਸੀਂ ਰੂਲ ਨੂੰ ਅਮੈਂਡ ਕਰ ਦਈਏ। ਅਤੇ ਇਹਦੇ ਨਾਲ ਹੀ ਆਪਾਂ ਹੁਣ ਸਾਡਾ ਸਮਾਂ ਵੀ ਸਮਾਪਤ। ਬਿਲਕੁਲ, ਜਾਂਦੇ ਜਿਹੜਾ ਵੀਜ਼ਾ ਬੁਲੇਟਿਨ ਜਿਹੜਾ ਉਹ ਆਪਣੇ ਦੱਸਦੇ ਜਾਈਏ। ਜਨਵਰੀ 2019 ਦੀ ਵੀਜ਼ਾ ਬੁਲੇਟਿਨ USCIS ਦੇ ਦੁਆਰਾ ਜਿਹੜੀ ਆ ਉਹ ਜਾਰੀ ਹੋ ਚੁੱਕੀ ਹੋਈ ਆ। ਸੋ ਉਸ ਦੇ ਵਿੱਚ ਤੇ ਦੱਸਦੇ ਜਾਈਏ ਜਿਹੜੀ F1 ਕੈਟੇਗਰੀ ਆ, ਅਣਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਤਾਰੀਖ ਜਿਹੜੀ ਚੱਲ ਰਹੀ ਆ 8 ਮਾਰਚ 2012। ਅਤੇ F2A ਕੈਟੇਗਰੀ ਪਰਮਾਨੈਂਟ ਰੈਜ਼ੀਡੈਂਟ ਦੇ ਸਪਾਊਜ਼ਸ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ 1 ਦਸੰਬਰ 2017 ਜਿਹੜੀ ਚੱਲ ਰਹੀ ਆ। F2B ਜਿਹੜੀ ਕੈਟੇਗਰੀ ਆ, ਅਣਵਿਆਹੇ ਮੁੰਡੇ ਕੁੜੀਆਂ ਪਰਮਾਨੈਂਟ ਰੈਜ਼ੀਡੈਂਟਸ ਦੇ ਜਿਨ੍ਹਾਂ ਦੀ ਉਮਰ 21 ਸਾਲ ਜਾਂ ਉਸ ਤੋਂ ਵੱਧ ਹੈਗੀ ਆ, F2B ਕੈਟੇਗਰੀ ਦੇ ਲਈ 22 ਮਾਰਚ 2014 ਤਰੀਕ ਜਿਹੜੀ ਉਹ ਚੱਲ ਰਹੀ ਆ। F3 ਕੈਟੇਗਰੀ US ਸਿਟੀਜ਼ਨ ਜਿਨ੍ਹਾਂ ਦੇ ਮੁੰਡੇ ਕੁੜੀਆਂ ਵਿਆਹੇ ਨੇ, ਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨ ਦੇ F3 ਕੈਟੇਗਰੀ ਦੇ ਲਈ ਜਿਹੜੀ ਤਰੀਕ ਆ 8 ਜਨਵਰੀ 2007 ਚੱਲ ਰਹੀ ਆ। ਅਤੇ ਜਿਹੜੀ F4 ਕੈਟੇਗਰੀ ਜਿਹੜੀ ਬ੍ਰਦਰਜ਼ ਭੈਣ ਭਰਾ ਹੈਗੇ ਨੇ US ਸਿਟੀਜ਼ਨਸ ਦੇ ਲਈ, F4 ਕੈਟੇਗਰੀ ਦੇ ਵਿੱਚ 1 ਜਨਵਰੀ 2005 ਜਿਹੜੀ ਤਰੀਕ ਆ ਉਹ ਉਹਨਾਂ ਦੀ ਚੱਲ ਰਹੀ ਆ। ਅਤੇ ਜਿਹੜਾ ਰਿਲੀਜੀਅਸ ਵਰਕਰਸ ਆ ਉਹਨਾਂ ਦੇ ਲਈ ਇੰਡੀਆ ਦੇ ਲਈ ਜਿਹੜੀ ਤਰੀਕ ਕਰੰਟ ਹੀ ਜਿਹੜੀ ਆ ਉੱਧਰ ਚੱਲ ਰਹੀ ਹੈਗੀ ਆ। ਸੋ ਇੱਕ ਵਾਰੀ ਸਾਡੇ ਵੀਰ ਨੇ U ਵੀਜ਼ੇ ਦਾ ਪੁੱਛਿਆ ਸੀ, ਸੋ ਉਹਦੇ ਬਾਰੇ ਮੈਨੂੰ ਅਜੇ ਪਤਾ ਨਹੀਂ ਆ ਵੀ ਕਿੱਥੋਂ ਜਿਹੜੇ ਦੇਖ ਕੇ ਤੁਹਾਨੂੰ ਮੈਂ ਦੱਸ ਸਕਦਾ। ਜਿੱਦਾਂ ਹੀ ਅਗਲੀ ਦੀ ਜੇ ਪਤਾ ਲੱਗਦਾ ਹੈ ਤਾਂ ਜ਼ਰੂਰ ਤੁਹਾਨੂੰ ਪੁੱਛ ਕੇ ਜਿਹੜਾ ਉਹ U ਵੀਜ਼ੇ ਦੀ ਵੀ ਆਪਾਂ ਡੇਟ ਤੁਹਾਨੂੰ ਦੱਸ ਦਿਆ ਕਰਾਂਗੇ। ਅਤੇ ਸੋ ਆਪਾਂ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ।